ਨਹੀਂ ਭਾਜੀ 10 ਮਿੰਟ ਪਹਿਲੇ ਕੋਈ ਜੁਗਤ ਨਹੀਂ ਕਰਨੀ ਮਿੱਠਾ ਜੀ, ਜੁਗਤ ਨਹੀਂ ਯਾਰ ਸਾਰਾ ਲੈ ਕੇ ਟੁਰਨਾ ਯਾਰ, ਲੈ ਕੇ ਟੁਰਨਾ ਫਿਰ ਰਕਸ਼ਾ ਕਰਾ ਲਈਏ ਇੱਕ ਰੋਟੀ। ਲੰਮੇ ਪਾਪੜ ਲਾ ਕੇ ਕਤਲ ਦਾ ਕੇਸ ਮਾਫ ਕੀਤਾ ਹੁੰਦਾ। ਇਹ ਓਵਰਲੈਪ ਦਾ ਕਹਿਣਾ ਸੀਗਾ, ਭੁੱਲ ਗਏ ਇਕੱਠਾ ਥੱਪੜ ਮਾਰਾ। ਸਾਡੀ ਗੱਲ ਨਹੀਂ ਲੈਣੀ, ਪੁੱਛਾ ਕੋ ਆਪਣੀ ਗੱਲ। ਮਰਦਮਸ਼ੁਮਾਰੀਆਂ ਨੂੰ ਜਾ ਕੇ ਕਹਿੰਦਾ ਖਾਤਾ ਨਿਲ ਕਰ ਦਿਓ। ਤੂੰ ਫੁਸਰੇ ਦੇ ਦਦਰੀ ਹੋਈ ਜਿਸਮ ਤੇ ਉਹਨੂੰ ਕਹਿੰਦੇ ਸੁਣੋ ਨਾ ਸੰਗੇ ਨਹੀਂ। ਜੀ ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਟੀ ਟਾਈਮ। ਮੈਂ ਤੁਹਾਡਾ ਆਪਣਾ ਐਂਕਰ ਕਾਲੂ ਨਾਈ ਤੇ ਵਰਲਡ ਫੇਮਸ ਐਂਕਰ ਕਾਲੂ ਨਾਈ ਤੁਹਾਡੇ ਸਾਹਮਣੇ ਟੀ ਟਾਈਮ ਲੈ ਕੇ ਹਾਜ਼ਰ ਹੋ ਗਿਆ। ਮੇਰੇ ਨਾਲ ਨੇ ਜਨਾਬ ਘਸੀਏ ਟਲਗਾ ਮੂੰਹ ਜਿਹਦਾ ਦਾਨਿਸ਼ ਭਾਈ, ਠੀਕ ਹੈ। ਮੇਰੇ ਨਾਲ ਫੈਸਲ ਰਾਮੇ, ਬੜਾ ਮਦਰਾ ਭੱਠਾ ਹੁੰਦਾ ਹੈ ਜੀ। ਮੇਰੇ ਨਾਲ ਨੇ ਫੈਸਲ ਰਾਮੇ ਦਾ ਛੋਟਾ ਭਰਾ ਮਿੱਠਾ ਪੁਰੀਆ ਹੈ, ਨਿੱਕਾ ਟੋਕਰਾ ਹੁੰਦਾ ਭਾਵੇਂ। ਮੇਰੇ ਅੱਗੇ ਨਹੀਂ ਬੋਲਣਾ ਕਿਉਂਕਿ ਮੈਂ ਐਂਕਰ ਨਾਲ ਬਦਤਮੀਜ਼ੀ ਕਿਸੇ ਨੇ ਨਹੀਂ ਕਰਨੀ। ਮੈਂ ਜਿਹੜੀ ਗੱਲ ਕਰ ਦੇਣੀ ਆ ਉਹ ਲੱਗ ਜਾਣੀ ਹੈ, ਛੋਟੀ ਕਟਾ ਦੇਣੀ ਹੈ। ਮੈਂ ਸ਼ਰਾਜ ਇਹ ਕੋਈ ਹਰਕਤ ਕਰਨ ਤੇ ਕੱਟ ਦੇਣੀ, ਠੀਕ ਹੈ। ਅੱਛਾ, ਮੈਂ ਹਕੀਕਤ ਕਹਿ ਰਿਹਾ, ਮੈਂ ਗੱਲ ਨੂੰ ਬੜਾ ਈਜ਼ੀ ਰਹੋ ਹੈ। ਈਜ਼ੀ ਲੈ ਰਹੇ ਆ, ਹਾਂ ਗੱਲ ਨੂੰ ਥੋੜਾ ਈਜ਼ੀ, ਹਾਂ ਈਜ਼ੀ ਲੈ ਰਹੇ ਆ ਜੀ ਬਿਲਕੁਲ। ਹਾਂ। ਅੱਛਾ, ਥੋੜਾ ਨਾ ਲੋਡ ਬੋਲਣਾ ਫਿਰ ਤਾਂ ਤੇਰੀ ਆਵਾਜ਼ ਪਿੱਛੇ ਸੋਚ ਵੀ ਬਹੁਤ ਘੱਟ ਆਈ। ਅੱਛਾ, ਤੇ ਨਾਜ਼ਰੀਨ ਤੁਹਾਡੀਆਂ ਦੁਆਵਾਂ ਸਾਨੂੰ, ਤੁਹਾਡੀਆਂ ਮੁਹੱਬਤਾਂ ਬਹੁਤ ਮਿਲ ਰਹੀਆਂ, ਯਕੀਨ ਕਰੋ। ਇੱਕ ਮਿੰਟ ਬਕਵਾਸ ਬੰਦ ਕਰ ਰਹੀ ਕੰਮ ਕਰਨੇ ਆ ਫਰੀਦ। ਅਫਸੋਸ ਹੈ ਯਾਰ ਤੇਰੇ ਤੇ, ਇੰਨੀ ਦੇਰ ਹੋ ਗਈ, ਖਬਰ ਹਾਰ ਚੋਂ ਵੀ ਆ ਗਿਆ ਓਵਰਲੈਪਿੰਗ। ਤੈਨੂੰ ਪਤਾ ਜੇ ਮੈਂ ਗੱਲ ਕਰਨ ਦਿਆਂ ਯਾਰ, ਕਿਦੋਂ ਤੁਹਾਨੂੰ ਅਕਲ ਹੋਣੀ। ਸਿੱਖੋ ਹਜੇ, ਕਿੰਨਾ ਕੁ ਸਿੱਖਣਾ ਤੁਸੀਂ। ਸੌਰੀ ਉਸਤਾਦ, ਬਹੁਤ ਅੱਛੇ ਯਾਰ, ਠਹਿਰ ਜਾ ਇੱਕ ਮਿੰਟ, ਥੋੜਾ ਮੌਕਾ ਮਿਲੇਗਾ ਨਾ। 8 ਮਿੰਟ ਕਰਨਾ ਵਾ, ਠਹਿਰ ਜਾ। ਤੇ ਨਾਜ਼ਰੀਨ ਇਹ ਹਰਕਤਾਂ ਹੁੰਦੀਆਂ ਰਹਿਣਗੀਆਂ, ਤੁਹਾਨੂੰ ਪਤਾ ਹੈ। ਇਹਨਾਂ ਨੂੰ ਮੈਂ ਸਿਖਾਉਣਾ ਵਾ। ਮੈਂ ਦਰਅਸਲ ਨਾ ਉਸਤਾਦ ਕੋਲ ਲਈਆਂ ਹੋਈਆਂ ਕਲਾਸਾਂ ਪਾਰਟ ਟਾਈਮ। ਮੈਨੂੰ ਉਸਤਾਦ ਨੇ ਕਿਹਾ ਕਿ ਕਾਲੂ ਆਏ ਤੋਂ ਬਾਅਦ ਐਂਕਰ ਤੂੰ ਆ। ਨਹੀਂ ਸਾਨੂੰ ਦੱਸਿਆ ਸੀ ਉਸਤਾਦ ਜੀ ਨੇ ਕਿ ਕਾਲੂ ਮੇਰੇ ਕੋਲ ਪਾਰਟ ਟਾਈਮ ਕਲਾਸਾਂ ਲੈਂਦਾ ਰਿਹਾ। ਇਹਦੀ ਪਤਾ ਕੀ ਗੱਲ ਆ, ਉਸਤਾਦ ਤੇ ਇਗਨੋਰ ਕਰ ਜਾਂਦਾ। ਮੈਂ ਥੱਪੜ ਐਸਾ ਲਪੇਟਾ ਮਾਰਨਾ ਤੇਰੇ ਆ, ਤੇਰੇ ਟੈਟੂ ਬਣ ਜਾਣਾ ਗੱਲ। ਇਹ ਗੱਲ ਸੌਰੀ ਉਸਤਾਦ ਜੀ, ਸੌਰੀ। ਆਏ ਹੈ ਡ੍ਰਿਪ ਲੱਗੀ ਤੈਨੂੰ, ਠਹਿਰ ਇੱਕ ਮਿੰਟ ਮਿੱਠਾ ਜੀ। ਕੈਸਾ ਕੱਥੇ ਵਾਲਾ ਪਰੌਠਾ ਹੁੰਦਾ ਯਾਰ ਇਹਨੂੰ ਕੋਈ ਜੁਗਤ ਨਹੀਂ ਮਾਰਨੀ ਐਂਕਰ ਨੂੰ ਯਾਰ। ਓਏ ਐਂਕਰ ਪੱਥਰ ਦਾ ਵਾ ਯਾਰ ਸ਼ੋਅ ਤੇ ਸ਼ੁਰੂ ਕਰਾਂ ਤੇ ਯਾਰ ਬੀਪ ਤੇ ਲੈ ਜਾਣ ਦੇ ਸ਼ੋਅ ਮੈਨੂੰ। ਲੈ ਬੀਫ ਪੀਕ ਤੇ ਦੀਪ ਤੇ ਆਓ ਬੀਪ ਤੇ ਬੀਪ ਤੇ ਜੋ ਵੀ ਹੈ। ਦਾਨੀ ਸਾਹਿਬ ਕੀ ਬਾਤ ਹੈ ਸਰ, ਕੀ ਹੈ, ਪੜਿਆ ਲਿਖਿਆ ਬਾਂਦਰ ਹੁੰਦਾ। ਅੱਛਾ, ਗੱਲ ਕਰਨ ਦਾ ਮਤਲਬ ਯਾਰ ਸਾਡੇ ਨਾਲ ਫਰੀਦ ਸਾਬਰੀ, ਖੱਚ ਆਫ ਵਰਲਡ। ਹਾਂ, ਉਹ ਸੱਚ ਆਫ ਵਰਲਡ, ਸੱਚ ਬੋਲਦਾ। ਜਦੋਂ ਵੀ ਬੋਲਦਾ ਦਿਲੋਂ ਆਵਾਜ਼ ਨਿਕਲਦੀ ਆ। ਗਲੇ 'ਚ ਬਹੁਤ ਜ਼ਿਆਦਾ ਦਰਦ ਲੈ ਕੇ ਫਿਰ ਰਿਹਾ, ਦਵਾਈ ਨਹੀਂ ਲੈਣ ਦਿਆ। ਐਡਾ ਮਾਠਾ ਵਾ, ਮੈਂ ਕਿਹਾ ਦਵਾਈ ਲੈ ਲਾ। ਇੱਕ ਮਿੰਟ ਗੱਲ ਮੁੱਕੀ ਮੇਰੀ। ਯਾਰ ਦਾਨਿਸ਼ ਤੂੰ ਵੀ ਇਹਨਾਂ ਦੇ ਨਾਲ ਰਲ ਗਿਆ। ਅੱਛਾ ਨਾਜ਼ਰੀਨ, ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਇੰਗਲਿਸ਼ ਤੁਹਾਡੇ ਨਾਲ ਟੀ ਟਾਈਮ ਕਰਾਂਗਾ। ਯਾਰ ਵੀ ਹੈਗੇ ਨੇ, ਮੁਹੱਬਤਾਂ ਨੇ ਸਾਡੀਆਂ, ਹੈ ਸੱਜਣ ਨੇ। ਕਰ ਗਏ ਹੋ। ਨਹੀਂ ਮੁੱਕਰ ਨਹੀਂ ਗਿਆ, ਮੈਂ ਕਰਾਂਗਾ। ਕਹਿੰਦਾ ਉਜੜੇ ਯਾਰ ਪ੍ਰਦੇਸ਼ਾਂ ਵਿੱਚ। ਇੰਗਲਿਸ਼ ਚ ਗਏ। ਹਾਂ, ਜਿਹੜੇ ਯਾਰ ਇੰਗਲਿਸ਼ ਹੀ ਸਮਝ ਜਾਂਦੇ ਆ ਯਾਰ। ਫੈਸਲ ਕੀ ਹੈ ਤੈਨੂੰ? ਫੈਸਲ ਯਾਰ ਛੋਟਾ, ਤੂੰ ਵੀ ਉੱਚਾ ਗਿਆ ਨਾ ਯਾਰ। ਤੁਸੀਂ ਧਿਆਨ ਜੇ ਸਮਝ ਐਂਕਰ ਨੇ ਦੇਖਿਆ ਕਦੀ ਪਹਿਲੀ? ਮੇਰੇ ਕੋਲ ਲਿਖਾ ਲਓ 70 ਮਿੰਟ ਜਿਹੜੇ ਗਾਲਾਂ ਕੱਢਣ ਲਾਏ ਨਾ ਇਹਨਾਂ ਸਾਡੀ ਮਾਂ ਭੜਿਆ ਕਰ ਦੇਣੀਆਂ। ਤੇ 8ਵੇਂ ਮਿੰਟ ਜਿਹਨੇ ਚਿੱਤਰ ਵੀ ਮਾਰਨ ਲੱਗ ਪਿਆ। ਯਾਰ ਤੂੰ ਆਇਆ ਫਰੀਦ ਤੇ ਤੂੰ ਆਇਆ ਹੈ ਜੇ ਇੱਕ ਮਿੰਟ। ਉਸਤਾਦ ਦਾ ਨੰਬਰ ਆਨਲਾਈਨ ਹਜੇ ਵੀ ਆਨਲਾਈਨ ਬੈਠੇ, ਮੈਂ ਵਾਇਸ ਮੈਸੇਜ ਕਰ ਦੇਣਾ ਤੇ ਬੀਜਦੀ ਹੋਣ ਲੱਗ ਪਣੀ। ਦਾਨਿਸ਼ ਸਾਹਿਬ ਮੋਬਾਈਲ ਤੇ ਰੱਖੋ ਜੀ ਸਰ। ਮੈਂ ਤੇ ਕੰਮ ਕਰਦਾ। ਤੂੰ ਕਿਹੜੀਆਂ ਲੁੰਗਣਾ ਕਿਹੜੀ ਤੇ ਲੁੱਟੋ ਲੱਗੀ ਵਿੱਚ ਫਿਲਮ ਨੇ ਇਹਦਾ। ਯਾਰ 30 ਰੁਪਏ ਤੇ ਕੋਈ ਹੈ ਨਹੀਂ। ਖੰਘ ਦਾ ਸਿਰਫ ਪਿਓ ਨੂੰ ਲੈ ਕੇ ਦੇਣਾ, ਉਹ ਨਹੀਂ ਤੂੰ ਲੈ ਕੇ ਦੇ ਦਿੰਦੇ। ਇੱਥੇ ਬਿੱਟਾਂ ਲਾਈ ਜਾਂਦੇ। ਓ ਯਾਰ ਆਪਣਾ ਕੰਮ ਕਰ ਮੇਰਾ ਭਰਾ। ਮੁੰਡਾ ਤੇਰਾ ਸੁਭਾ ਨਿੱਪਲ ਖਾ ਗਿਆ, ਇੰਨੀ ਭੁੱਖ ਪਈ ਆ ਹੈ। ਇੱਥੇ ਦੇਖ ਪਿੱਟਾਂ ਤੇ ਜੇ ਦਬੋ ਹੈ। ਦੇ ਇੱਕ ਮਿੰਟ ਮੁੱਛਾਂ ਥੱਲੇ ਕਰ, ਤਹਿਜ਼ੀਬ ਚ ਰਹਿ ਕੇ ਸ਼ੋਅ ਕਰਨਾ ਵਾ। ਮੁੰਡਾ ਕਹਿੰਦੇ ਹਾਲਾਤ ਕਿੰਨੇ ਖਰਾਬ ਆ, ਤੂੰ ਤੇ ਡੇਂਜਰਸ ਚੁਲਬੁਲ ਪਾਂਡੇ ਤੇ ਵਿਕਰਮ ਰਥੋਰ ਬਣ ਕੇ ਬੈਠਾ। ਠਹਿਰ ਜਾ ਇੱਕ ਮਿੰਟ ਫੈਸਲ ਸਾਹਿਬ। ਯਾਰ ਮੈਂ ਤੇ ਕੋਈ ਨਹੀਂ ਗੱਲ ਹੀ ਕੋਈ ਨਹੀਂ ਕੀਤੀ ਅੱਗੇ ਤੁਰ ਪਿਆ। ਗੱਲ ਕਰਦੇ ਆ 10 ਮਿੰਟ ਕਿਉਂਕਿ ਟਾਈਮ ਬਹੁਤ ਨਾਜ਼ੁਕ ਆ ਫਰੀਦ ਸਾਹਿਬ। ਇਸ ਲਮਹਾਤ ਨੂੰ ਮੈਂ ਯਾਦਗਾਰ ਬਣਾਉਣਾ ਚਾਹੁੰਦਾ। ਸਰ ਮੈਂ ਕੁਝ ਵੀ ਨਹੀਂ ਕਿਹਾ ਤੁਹਾਨੂੰ, ਮਾਜ਼ਰਤ ਨਾਲ। ਮੈਂ ਕੁਝ ਕਹੀ ਵੀ ਨਾ, ਮੈਂ ਕੁਝ ਕਹਿ ਨਹੀਂ ਰਿਹਾ ਤੁਹਾਨੂੰ। ਯਾਰ ਕੁੰਦਲਿਆ ਭਾਲੂ ਹੁੰਦਾ। ਮੈਂ ਤੁਹਾਨੂੰ ਇਹ ਕਹਿ ਰਿਹਾ ਸਰ। ਯਾਰ ਐਂਕਰ ਦੀਆਂ ਬਾਹਾਂ ਦੇਖ ਲੱਗਦਾ ਦੇਗਾ ਧੋ ਕੇ ਆਇਆ। ਯਾਰ ਇਹ ਮਿਹਨਤ ਆ, ਬਕਵਾਸ ਘੱਟ ਕਰ ਆਪਣੀ। ਦੇਖਾਂ ਬੰਦੇ ਤੋਂ ਦੇਖੋ ਤੂੰ ਨਾ ਜਾ ਕਰ ਦੇਖਾਂ ਤੂੰ ਪੀਂਦੀ ਦੇਖੀਆਂ ਨੇ ਹੈ। ਇੱਕ ਚੜਿਆ ਬਈ, ਆਹ ਵੀ ਭਾਈ ਵਾਹ 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 ਵਾਹ। ਕੰਨਾਂ ਦੇ ਘੰਟੀਆਂ ਬਣ ਕੇ ਫਿਰਦਾ। ਮੈਂ ਕਿੱਧਰ ਕਹਿੰਦਾ ਡਿੰਗ ਡੋਂਗ ਚ ਕੰਮ ਲੱਭ ਗਿਆ। ਡਿੰਗ ਡੋਂਗ ਬਣੀ ਥੋੜੀ। ਅੱਛਾ ਅਸੀਂ ਐਂਕਰ ਜੁਗਤ ਕਰ ਸਕਦੇ ਆ? ਨਹੀਂ ਭਾਜੀ 10 ਮਿੰਟ ਪਹਿਲੇ ਕੋਈ ਜੁਗਤ ਨਹੀਂ ਕਰਨੀ ਮਿੱਠਾ ਜੀ, ਜੁਗਤ ਨਹੀਂ। ਯਾਰ ਸਾਰਾ ਲੈ ਕੇ ਟੁਰਨਾ ਯਾਰ ਲੈ ਕੇ ਟੁਰਨਾ ਫਿਰ ਰਕਸ਼ਾ ਕਰਾ ਲਈਏ ਇੱਕ ਰੋਟੀ।
रक्षा का मंगवार में मक्कू आने को लेके टिक पत्तों की जाना मंदिर आके दिखा जाना बहुत अच्छे ਨਾ ਜੇੜ ਮਿੱਠੇ ਇਸ ਟਾਈਮ ਤਵਿਆ ਯਾਰ ਲੈ ਕੇ ਨਹੀਂ ਟੁਰਨਾ दस ਯਾਰ ਕੰਨਾਂ ਦੇ ਹਾਰਨ ਬੰਨ ਕੇ ਫਿਰਦਾ ਕਹਿੰਦਾ ਮਹੱਲੇ 'ਚ ਨੀਊ ਖਾਨ ਕਹਿੰਦੇ ਮੈਨੂੰ ਨੀਊ ਖਾਨ ਬਸ ਹੁੰਦੀ ਆ ਪਹਿਲੀ ਠੀਕ ਸੀਗੀ ਪਹਿਲੀ ਸਹੀ ਹੋ ਗਈ ਮੈਂ ਫਿਰ ਠਹਿਰ ਜਾ ਇੱਕ ਮਿੰਟ ਮੈਨੂੰ ਅੰਦਰੋਂ ਆ ਲਾਂਦੇ ਅੱਛਾ ਨਾਜ਼ਰੀਨ ਤੁਹਾਡੀਆਂ ਮੁਹੱਬਤਾਂ ਸਾਨੂੰ ਬਹੁਤ ਮਿਲ ਰਹੀਆਂ ਯਕੀਨ ਕਰੋ ਮੈਂ ਰਾਤ ਨੂੰ ਜਾਗਦਾ ਤੁਹਾਡੇ ਕਮੈਂਟ ਪੜ੍ਹ ਮੇਰੀਆਂ ਅੱਖਾਂ ਤੁਲੀਆਂ ਲਾਲੇ ਬਹਿਦੁੱਲਾ ਨੂੰ ਕਮੈਂਟ ਪੜਾਉਂਦਾ ਸਰਕਾਰ ਮੈਂ ਉਹ ਕੌਣ ਨੇ ਉਹ ਲਾਲਾ ਬਹਿਦੁੱਲਾ ਕੌਣ ਨੇ ਯਾਰ ਉਹਨਾਂ ਦਾ ਕਾਫੀ ਜ਼ਿਕਰ ਹੋਇਆ ਪਿਛਲੇ ਦਿਨਾਂ ਚ ਵੀ ਉਹ ਭਾਜੀ ਜ਼ੋਜਾ ਮਾਜਦਾ ਨੇ ਅੱਛਾ ਭਰਜਾਈ ਆ ਉਹਨੇ ਕਿਹਾ ਯਾਰ ਅਫਸੋਸ ਆ ਯਾਰ ਵੈਸੇ ਮੈਂ ਉਹ ਮੈਨੂੰ ਦੱਸ ਦੇ ਕੌਣ ਹੈ ਮੈਨੂੰ ਨਹੀਂ ਪਤਾ ਹਾਂਜੀ ਜੀ ਤੁਸੀਂ ਨਹੀਂ ਦੇਖੀ ਉਹ ਜੱਗ ਜਾਣਦਾ ਉਹਨੂੰ ਅੱਛਾ ਜਿਹੜੀ ਲਾਲ ਗਲਾਸ ਵੀ ਜਾਣਦੇ ਹੋਣੇ ਨਹੀਂ ਉਹ ਕਮੈਂਟਸ ਪੜ੍ਹਦੇ ਨੇ ਜ਼ੋਜਾ ਵੀ ਪੜ੍ਹਦੇ ਨੇ ਮੈਂ ਇਹ ਗੱਲ ਦੱਸੀ ਆ ਕਮੈਂਟ ਉਹਨਾਂ ਕੋਲ ਪੁੱਛ ਪਿੱਛੇ ਕਰਕੇ ਵੇਖ ਲਈ ਅੱਛਾ ਗੱਲ ਅੱਛਾ ਜੇ ਪਤਾ ਉਹ ਕੀ ਆ? ਪੜ੍ਹਦੇ ਨੇ ਤੇ ਜਿਹੜੀ ਗੱਲ ਕਰਨੀ ਹੋਵੇ ਬੰਦਾ ਕਮੈਂਟ 'ਚ ਕਰ ਲੈ ਨਾਜ਼ਰੀਨ ਤੁਹਾਡੇ ਨਾਲ ਮੈਂ ਗੱਲ ਕਰਨੀ ਸੀਗੀ ਉਹ ਲਾਲੇ ਬਹਿਦੁੱਲਾ ਦਾ ਤਾਂ ਦੱਸ ਦੇ ਪਹਿਲੇ ਉਹ ਯਾਰ 10 ਦਿਨ ਠਹਿਰ ਬੋਲਾਂ 10 ਦਿਨ ਜਾਣਾ ਕਿਤੇ ਤੂੰ ਠਹਿਰ ਜਾ ਇੱਕ ਮਿੰਟ ਦਦਰੀ ਵਾਲਾ ਊਂਠ ਹੁੰਦਾ ਠਹਿਰ ਜਾ ਇੱਕ ਮਿੰਟ ਗੱਲ ਸੁਣ ਲੈ ਕਿਹੜਾ ਜੀ? ਦਦਰੀ ਵਾਲਾ ਊਂਠ ਭਾਈ ਕੀ ਹੋ ਗਿਆ ਤੈਨੂੰ ਚੈਰੀ ਬਾਜ਼ਾਰ ਦੀ ਨੁੱਕਰ ਤੇ ਰਸਾਲੇ ਮਿਲਦੇ ਲਾਲੇ ਬਹਿਦੁੱਲਾ ਦਾ ਪੜ੍ਹ ਲਿਓ ਉੱਠੋ ਚਲੋ ਜੀ ਉਹ ਜਿਹੜੇ ਥੱਲੇ ਪਏ ਹੁੰਦੇ ਆ ਠਹਿਰ ਜਾ ਇੱਕ ਮਿੰਟ ਹਾਂਜੀ ਕੀ ਬਕਵਾਸ ਹੋ ਰਹੀ ਹੈ ਠਹਿਰ ਯਾਰ ਇੱਕ ਮਿੰਟ ਫਸਣਾ ਕਿਸੇ ਨੇ ਨਹੀਂ ਯਾਰ ਮੈਂ ਸੀਰੀਅਸ ਜੀ ਭਾਈ ਯਾਰ ਜੇ ਮੈਂ ਸੀਟ ਤੇ ਬਹਿ ਗਿਆ ਤੁਹਾਡੇ ਕੋਲ ਜਰਿਆ ਨਹੀਂ ਜਾਂਦਿਆ ਤੁਸੀਂ ਨਹੀਂ ਚਾਹੁੰਦੇ ਕਿ ਫੁੱਲ ਐਂਜ ਕਰਕੇ ਫੋਨ ਆ ਜੇ ਕਿਸੇ ਚੈਨਲ ਤੋਂ ਮੈਂ ਜਾਵਾਂ ਸਵੇਰ ਉੱਡ ਕੇ ਇਹ ਨਹੀਂ ਚਾਹੁੰਦੇ ਹੈ ਤੂੰ ਮੇਰਾ ਕਿ ਦੇਖਣ ਸੋਹਣਾ ਮੁੰਡਾ ਦੇਖਿਆ ਕਦੀ ਐਂਕਰ ਸਾਹਿਬ ਥੋੜਾ ਤੁਹਾਨੂੰ ਨਹੀਂ ਲੱਗਣਾ ਵੀ ਐਂਕਰ ਲੱਥਣ ਡਿਆ ਵਾ। ਅੱਛਾ ਚੁਲ ਸਾਹਿਬ ਗੱਲ ਇਹ ਆ ਕਿ ਚੋਈ ਸਾਹਿਬ ਕੌਣ ਨੇ ਉਹਦਾ ਵੀ ਯਾਰ ਤੁਸੀਂ ਮੇਰੇ ਭਰਾ ਚੌਧਰੀਆਂ ਨਹੀਂ ਤੇ ਚੌਧਰੀ ਸਾਹਿਬ- ਘਰ ਇੱਜ਼ਤ ਨਹੀਂ ਹੈਗੀ ਤੇ ਮੈਨੂੰ ਚੌਧਰੀ ਕਹਿ ਲਾਂਦੇ ਕੀ ਚਲ ਠੀਕ ਚੌਧਰੀ ਆ ਤੂੰ ਠਹਿਰ ਜਾ ਇੱਕ ਮਿੰਟ ਅੱਛਾ ਉਸਤਾਦ ਦੇ ਹਸਤਾਬ ਪਾ ਗਿਆ ਹੁਕਮ ਸੀ ਯਾਰ ਹੈ ਉਹਨੇ ਕਿਹਾ ਕਾਲੂ ਐਂਗਰੀ ਅਜੀ ਤੂੰ ਕਰਨੀ ਕਿਹਨੇ ਕਿਹਾ ਟਾਸ ਕਰਕੇ ਲੜਾਈ ਪਾਈ ਹੁੰਦੀ ਮੈਂ ਇਹ ਕਹਿਣ ਦਿਆਂ ਤੈਨੂੰ ਇੱਕ ਤਰਤੀਬ ਨਾਲ ਚਵਲਾਂ ਮਾਰੀਆਂ ਹੁੰਦੀਆਂ ਤੁਸੀਂ ਵੀ ਗੱਲ ਕਰੋ ਨਾ ਹਾਂ ਜੀ ਟੈਸਟ ਮੈਚ ਵੇਖਿਆ ਹੁੰਦਾ ਠਹਿਰ ਜਾ ਇੱਕ ਮਿੰਟ ਦਾਨਸਤਾ ਤੌਰ ਤੇ ਲਾਨਤ ਪਾਈ ਹੁੰਦੀ ਅੱਛਾ ਕੀ ਕਹਿ ਰਹੇ ਤੁਸੀਂ ਯਾਰ ਐਂਕਰ ਨੂੰ ਜੁਗਤਾਂ ਹੋ ਰਹੀਆਂ ਇਹ ਤੁਸੀਂ ਜਾਤੀ ਕਰਦੇ ਆ ਨਾਜ਼ਰੀਨ ਮੈਂ ਤੁਹਾਡੀਆਂ ਮੁਹੱਬਤਾਂ ਦਾ ਬਹੁਤ ਯਕੀਨ ਕਰੋ ਬੇਹੱਦ ਮਸ਼ਕੂਰ ਆ ਇਹ ਸਾਡੇ ਭਰਾ ਨੇ ਸਾਰੇ ਵੱਡੇ ਭਰਾ ਨੇ ਛੋਟੇ ਭਰਾ ਵੀ ਵਿੱਚੇ ਨੇ ਫਰੀਦ ਮੇਰੇ ਤੋਂ ਛੋਟਾ ਵਾ ਲੇਕਿਨ ਇਹ ਖਾ ਪੀ ਕੇ ਮੰਗ ਟੈਪ ਕਰਕੇ ਜਰਾ ਮੂੰਹ ਵੱਡਾ ਕਰਕੇ ਵੱਡਾ ਹੋ ਜਾਵਾਂ ਲੇਕਿਨ ਇਹਦੇ ਵਿੱਚ ਕਰਤੂਤ ਕੋਈ ਨਹੀਂ ਵੱਡਿਆਂ ਵਾਲੀ ਠੀਕ ਆ ਇੱਕ ਚਮਚੀ ਤੋਂ ਲੜ ਪੈਂਦਾ ਉਸ ਕਿਚਨ ਚ ਚੌਲ ਉਬਲੇ ਹੋਏ ਹੋਣ ਇਹ ਬਿਰਿਆਨੀ ਦੀ ਕੱਪ ਪਾ ਕੇ ਤੁਹਾਨੂੰ ਕਹਿੰਦਾ ਸਾਨੂੰ ਬਿਰਿਆਨੀ ਨਹੀਂ ਦਿੱਤੀ ਸਮਝ ਨਹੀਂ ਤੁਸੀਂ ਯਾਰ ਓਵਰਲੈਪ ਨਹੀਂ ਕਰਨੀ ਕਾਟੀ ਸ਼ਰਾਜ ਆ ਕੱਟਣੀਆਂ ਗੱਲਾਂ ਤੂੰ ਸਾਰੀਆਂ ਕੋਈ ਵੀ ਓਵਰਲੈਪ ਕਰੇ ਬਿਲਾ ਜੇ ਤੈਨੂੰ ਛੁੱਟੀ ਹੈ ਤਨਖਾਹ ਤੇਰੀ ਨਹੀਂ ਕੱਟੀ ਜਾਏਗੀ ਜਾ ਤੈਨੂੰ ਮੈਂ ਕਹਿ ਦਿੱਤਾ ਯਾਰ ਹੱਦ ਹੁੰਦੀ ਹੈ ਯਾਰ ਸਾਰੀ ਜ਼ਿੰਦਗੀ ਸਾਰਾ ਸਾਲ ਬੋਲਦੇ ਆ 10 ਮਿੰਟ ਦੇ ਦਿਓ ਕੀ ਹੋਣ ਲੱਗਾ ਹਾਂ ਸਹੀ ਬਾਤ ਬਹੁਤ ਅੱਛੇ ਆ ਯਾਰ ਤੁਹਾਡੇ ਕੋਲ ਜਰ ਆਓ ਫੈਸਲਾ ਸਾਹਿਬ ਸੁਣਾਓ ਕੀ ਆ ਸ਼ੁਕਰ ਕੀ ਹਾਲ ਆ ਹੁਣ ਉਹ ਜਿਹੜਾ ਠੀਕ ਠਾਕ ਯਾਰ ਡਰਾਮੇਬਾਜ਼ੀ ਜਿਹੜੀ ਲੱਤ ਦੀ ਹੋਊਗੀ ਠੀਕ ਨਹੀਂ ਉਹ ਨਹੀਂ ਠੀਕ ਹੋਈ ਹੈ ਬਹੁਤ ਅੱਛੇ ਸਰੀਆ ਕਢਾ ਕੇ ਤੇ ਲੈਂਟਰ ਚ ਪਾ ਲਓ ਜਾਂ ਨਹੀਂ ਨਿਕਲਣ ਦੇ ਸਰੀਆ ਹੈ ਨਹੀਂ ਪਲੇਟਾਂ ਵਾ ਤੇਰੀ ਧੌਣ ਚ ਸਰੀਆ ਆ ਗਿਆ ਫੈਸਲ ਨਹੀਂ ਪਲੇਟਾਂ ਵਾ ਤੇਰੀ ਧੌਣ ਚ ਸਰੀਆ ਆ ਗਿਆ ਤੂੰ ਮੋੜਦਾ ਨਹੀਂ ਆ ਦੇਖਦੇ ਨਹੀਂ ਉਦਾਂ ਕਹਿੰਦਾ ਮੇਰਾ ਪੱਠਾ ਚੜਿਆ ਤੇ ਪੱਠਾ ਨਹੀਂ ਸਰੀਆ ਤੇਰੇ ਧੌਣ ਚ ਉਹ ਸਰ ਪਲੇਟਾਂ ਸਾਡੇ ਨਿਗਾਹ ਠਹਿਰ ਜਾ ਗੱਲ ਮੁੱਕੀ ਮੇਰੀ ਯਾਰ ਤੂੰ ਵੀ ਓਵਰਲੈਪ ਕਰਉਂਦੇ ਆ ਯਾਰ ਫੈਸਲ ਨਹੀਂ ਭਾਏ ਨੇ ਥੋੜਾ ਉੱਚੀ ਬੋਲ ਠਹਿਰ ਜਾ ਇੱਕ ਮਿੰਟ ਹਾਂ ਚੱਲ ਹਾਂ ਉੱਚੀ ਬੋਲ ਥੋੜਾ ਹਾਂ ਜੀ ਸਰ ਭਾਏ ਨੇ ਪਲੇਟਾਂ ਨੇ ਸਰੀਆ ਨਹੀਂ ਹੈ ਇਹ ਨੱਕ ਵਠੂਆ ਸੁੱਤਾ ਮੂੰਹ ਤੇ ਅੱਛਾ ਕਿਹੜਾ ਨੱਕਵਾ ਕੇ ਮੂੰਹ ਤੇ ਠੂਆ ਸੁੱਤਾ ਦੇਖਾ ਦੇਖ ਤੁਸੀਂ ਪਾਸਾ ਲੈਣ ਵਾਲੀ ਚੜੇਲ ਹੁੰਦੀ ਅੱਛਾ ਭਾਈ ਜਾਨ ਗੱਲ ਹੈਗੀ ਏ ਪਾਸਾ ਲੈਣ ਵਾਲੀ ਇੱਕ ਮਿੰਟ ਪਾਸਾ ਲੈਣ ਵਾਲੀ ਚੁੜੇਲ ਲੱਗੀ ਹੁੰਦੀ ਆ। ਚੜੇਲ ਸੁਣਦੀ ਨਹੀਂ ਹੁੰਦੀ ਹੈ ਚੜੇਲ ਸੁਣਦੀ ਤੁਹਾਨੂੰ ਪਤਾ ਇਹ ਡੈਜ਼ਿਗਨੇਸ਼ਨ ਕੀ ਹੈ ਚੁੜੇਲ ਦੀ ਹਾਂਜੀ ਯਾਰ ਇੱਕ ਮਿੰਟ ਤੁਹਾਨੂੰ ਪਤਾ ਤੂੰ ਪੜਿਆ ਚੁੜੇਲ ਦੀ ਡੈਜ਼ਿਗਨੇਸ਼ਨ ਅਫਸਰ ਹੋਣੀ ਹੈ ਨਹੀਂ ਚੁੜੇਲ ਸੌਂਦੀ ਨਹੀਂ ਹੈ ਲੋ ਜੀ 9 ਮਿੰਟ ਹੋ ਗਏ ਨਾਜ਼ਰੀਨ ਇਹਨਾਂ ਨੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਇਹਦਾ ਇhtਜਾਜ ਹੋਏਗਾ ਨਹੀਂ ਤੂੰ ਕਰ 5 ਮਿੰਟ ਤੈਨੂੰ ਮੇਰੇ ਵੱਲੋਂ ਤੂੰ ਕਰ 5 ਮਿੰਟ ਮੈਂ ਕਰਾਂ ਫਿਰ ਕਰ ਮੁੱਦੇ ਤੇ ਆਈਏ ਯਾਰ ਹਾਂ ਮੇਰੇ ਵਾਲੇ 10 ਮਿੰਟ ਵੀ ਤੇਰੇ ਹੀ ਮੇਰੇ ਵਾਲੇ ਵੀ ਜਿਹੜੇ 5 ਮਿੰਟ ਤੇਰੇ ਮੇਰੇ ਵਾਲੇ ਵੀ 10 ਮਿੰਟ ਤੇਰੇ ਜਾ 10 ਸਾਰੇ ਬਲਕਿ ਸਾਰਾ ਸ਼ੋਅ ਤੇਰਾ ਜਾ ਤੇਰਾ ਹੀ ਤੈਨੂੰ ਲੱਗਦਾ ਤੂੰ 10 ਮਿੰਟ ਕਰ ਜਾਣੇ ਅਲਹਮਦੁਲਿਲਾ ਮੈਂ ਕਰ ਦੇਣਾ ਸੀਗੇ ਐਦਾਂ ਇਹਦੋਂ ਚੰਗੇ ਕਰ ਦੇਣਾ ਸੀਗੇ ਠਹਿਰ ਜਾ ਯਾਰ ਮਿੱਠੇ ਵੀ ਸਾਡੀ ਵੀ ਯਾਰ ਗੱਲ ਲੱਗ ਲੈਂਦੇ ਯਾਰ ਜੀ 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 ਹੋ ਗਿਆ ਤੈਨੂੰ ਉਹ ਤੇਰੀਆਂ ਲੱਗਣ ਡਈਆਂ ਓਏ ਐਡਾ ਵੱਡਾ ਭੱਬੂ ਤਾਂ ਤੇਰੀਆਂ ਲੱਗਣ ਡਈਆਂ ਤੂੜੀ ਦੇ ਫੱਕੇ ਮਾਰਨ ਵਾਲੇ ਚੱਲ ਸ਼ੋਅ ਚਲਾ ਚੱਲ ਸ਼ੋਅ ਸੁਣਾ ਸੋਰੇ ਨੂੰ ਕਹਿੰਦੇ ਜੌਨ ਸੀਨਾ ਤਰ੍ਹਾਂ ਕਰਕੇ ਦਿਖਾ ਓ ਯਾਰ ਉਹ ਬਜ਼ੁਰਗ ਆ ਰਹੀ ਉਹਨੇ ਐਂ ਕਰਕੇ ਹੱਥ ਚੱਲੂਗਾ ਓ ਯਾਰ ਵਾਹ ਕਰਕੇ ਕੁੱਤਾ ਭੌਂਕਿਆ ਹੁੰਦਾ ਗੱਲ ਸੁਣ ਓਏ ਵੈਣ ਪਾਉਣ ਵਾਲਾ ਮਿਸਟਰ ਬੀਨ ਹੁੰਦਾ ਇੱਕ ਮਿੰਟ ਠਹਿਰ ਜਾ ਇੱਕ ਮਿੰਟ ਓਏ ਵੈਣ ਪਾਉਣ ਵਾਲਾ ਹੈ ਮਿਸਟਰ ਬੀਨ ਨਹੀਂ ਹੈ ਉਹ ਕਿੰਗ ਕੋਬਰਾ ਉਹ ਕਿੰਗ ਕੋਬਰਾ ਨੇ ਮਿਸਟਰ ਬੀਨ ਨੂੰ ਫਾਲੋ ਜੋ ਯਾਰ ਯਾਰ ਹੈਂ? ਯਾਰ ਕਾਲੂ ਦੇ ਘਰ ਨਾ ਬਿੱਲੀ ਬੜੀ ਤੇ ਲੋਕਾਂ ਨੂੰ ਕਹਿੰਦੇ ਟਿੰਗ ਟੌਂਗ ਵਾਲੀ ਹੀਰੋਇਨ ਆ ਗਈ ਸਾਡੇ ਘਰ ਪਰ ਨਹਾਣ ਵਾਲਾ ਜਿਹਦੇ ਚ ਲੰਮੇ ਪੈ ਕੇ ਨਹੀਂ ਨਹਾਈ ਦਾ ਉਹ ਲੈ ਏ ਤੇ ਉਹਦੇ ਪੈ ਅੱਛਾ ਵਾਹ ਵਾਹ ਤੂੰ ਪਹਿਲਾਂ ਹੀ
ਨਹੀਂ ਉਹਨੇ ਤੇਰੀ ਗੱਲ ਤੇ ਕੀਤੀ। ਨਹੀਂ ਉਹ ਤੇਰੀ ਭਾਈ ਚੱਲ ਯਾਰ ਐਂਕਰ ਨੂੰ ਪੁੱਛੀ ਕਰਕੇ ਕੱਟੀ ਜਾਏਗੀ। ਕਰੋ ਕਰੋ ਨਾ ਟੱਪ ਜੇ ਚ ਲੰਮੇ ਪੈ ਕੇ ਨਹੀਂ ਨਈਦਾ ਉਹ ਲੈ ਆਇਆ ਤੇ ਉਹਦੇ ਪੈਂਦਾ ਵੀ ਕੰਬਲ ਵਿਛਾਇਆ ਹੈ। ਯਾਰ ਛਡਾਉਣਾ ਟੱਪ ਲੈ ਕੇ ਤੇ ਉਹ ਵੀ ਸਾਲ ਬਾਅਦ ਬੰਦਾ ਲੈਣ ਲੱਗ ਗਿਆ। ਉਹ ਯਾਰ ਉਹ ਵਿੱਚ ਖਿਡੌਣੇ ਜੇ ਸੁੱਟ ਕੇ ਲੈਂਦੇ ਨੇ ਜ਼ਿੰਦਾ ਕੁੱਤੇ ਵਿੱਚ ਪਏ ਤੇ ਨਾਲ ਪਿਆ ਹੈ। ਕਹਿੰਦਾ ਤੈਨੂੰ ਨੀਰੂ ਬਾਜਵਾ ਦਿਖਾਵਾਂ। ਨੀਰੂ ਬਾਜਵਾ ਇੰਡੀਅਨ ਐਕਟਰ। ਮੈਂ ਕਿਹਾ ਦਿਖਾ। ਮਹੱਲੇ 'ਚ ਇੱਕ ਬਾਜਵਾ ਸੁੱਤਾ ਉਹ ਤੇ ਨੀਰੂ ਡੋਲਿਆ ਸੀ ਮੁੰਡਾ। ਓਕੇ ਯਾਰ ਕਾਲੂ ਇਹੋ ਜਿਹੇ ਬੰਦੇ ਨੇ ਇਫਤਾਰ ਠਾਕਰ ਨੂੰ ਇਸਤਿਹਾਰ ਬਣ ਗਿਆ। ਹੱਥੇ ਵੀ ਹੁੰਦੇ ਆ ਵਿੱਚੋਂ ਕੋਈ ਵੀ ਅੰਮੀ ਨੂੰ ਕਹੀ ਜਾਂਦੇ ਅੰਮੀ ਫਿਰ ਕਿ ਦਿਖਾਵਾਂ ਤੁਹਾਨੂੰ। ਆਪਣੀ ਬਿਰਕ ਨਾਜ਼ਰੀਨ ਮੈਂ ਅਨਕਰੀਬ ਜਾ ਰਿਹਾ ਦੁਬਈ। ਹਾਂ ਗਰੁੱਪ ਲੈ ਕੇ ਸਾਰੇ ਜਾਓਗੇ ਕਿ ਗੱਲਾਂ ਹੀ ਅੱਛਾ ਜਾਏਗਾ? ਮੈਂ ਯਕੀਨ ਕਰੋ ਤੁਹਾਨੂੰ ਬਹੁਤ ਰਿਸਪੈਕਟ ਦਿੰਦਾ। ਮੈਂ ਕਹਿ ਰਿਹਾ ਸਾਰੇ ਹੀ ਜਾਓਗੇ ਕਿ ਗੱਲਾਂ ਹੀ ਜਾਏਗਾ? 2-3 ਸੈਕਿੰਡਾਂ ਤੋਂ ਬਾਅਦ ਤੁਸੀਂ ਫਾਰਗ ਹੋ ਗਏ ਮੇਰੇ ਨਿਗਾਹ 'ਚ। ਨਹੀਂ ਮੈਂ ਤੈਨੂੰ 5 ਮਿੰਟ ਆਪਣੇ ਦਿੱਤੇ ਯਾਰ। ਬਲੈਕ ਲਿਸਟ ਲਾ ਦੇਣਾ ਤੁਹਾਡਾ ਨੰਬਰ ਮੈਂ। ਕਿਹੜਾ? ਬਲੈਕ ਲਿਸਟ 'ਚ ਉਹ ਬਲਾਕ ਨੰਬਰ ਕਰ ਦੇਣਾ ਤੁਹਾਡਾ। ਮੈਂ ਮੇਰੀ ਪਹਿਲੀ ਗੱਲ ਸੁਣ। ਅੱਛਾ ਫਰੀਦ ਭਾਈ ਜੀ ਮੈਂ ਇੱਕ ਗੱਲ ਨੋਟ ਕੀਤੀ ਹੈ ਯਾਰ ਜੀ ਕਰ ਕਿ ਸਕਦੇ ਸਾਡੇ ਨਾਲ ਜਿੰਨੀ ਲੋਕ ਮੁਹੱਬਤ ਕਰਦੇ ਆ ਯਾਰ ਜੀ ਮਿੱਠਾ ਜੀ ਇਹ ਮੁਹੱਬਤਾਂ ਸਾਨੂੰ ਲੈ ਕੇ ਫਿਰਨ ਤੁਰਨ ਨਹੀਂ ਆਉਂਦੇ। ਤੇ ਉਤੋਂ ਕੁਛ ਉਸਤਾਦ ਦੀ ਸਾਡੇ ਤੇ ਕਰਮ ਨਵਾਜੀ, ਕੁਛ ਅੱਲਾਹ ਪਾਕ ਦੀ ਕਰਮ ਨਵਾਜੀ ਹੈ। ਅਸੀਂ ਸਾਰੇ ਭਰਾ ਰਲ ਮਿਲ ਗਏ। ਲੇਕਿਨ ਦਾਨਿਸ਼ ਸਹੀ ਪੁੱਛੇ ਨਾ ਦਿਲੋਂ ਬੜਾ ਲੱਗਦਾ ਮੈਨੂੰ। ਯਕੀਨ ਕਰ ਲੈਣਾ ਚੀਆਂ ਬੋਲ ਕੇ ਇੱਕਦਮ ਕਿਉਂ ਇੱਕ ਲੱਗਾ? ਮਿੰਟ ਮੈਂ ਜਦੋਂ ਇੱਧਰ ਵੇਖਦਾ ਨਾ ਮੈਨੂੰ ਆਪਣੀ ਆਖਰਤ ਯਾਦ ਹੁੰਦੀ ਹੈ ਕਿ ਕੀ ਬਣੂ ਮੈਨੂੰ। ਦੇਖ ਤਾਂ ਸਹੀ ਇੱਧਰ ਤਾਂ ਦੇਖ ਤੇਰੀ ਅਖੀਰ ਯਾਨੀ ਕਿ ਚੰਗੀ ਸਹੀ ਨਹੀਂ। ਬਾਤ ਮੈਂ ਖਾਵਾਂਦਾ ਤੇਰਾ ਸਹੀ ਬਾਤ। ਤੋਰੀ ਰੱਖ ਮੈਂ ਵੀ ਤੋਰੀ ਰੱਖ ਟਾਂਗੇ ਤੇ ਲੈ ਕੇ ਜਾਂਦੇ ਸ਼ੋ ਬਾਅਦ ਮੈਂ ਯਾਰ ਐਵੇਂ ਗੱਲ ਬਾਅਦ ਨਾ ਵਾਦੇ ਕੇ ਛੱਕਾ ਮਾਰਦਾ। ਪ੍ਰੋਗਰਾਮ ਆਪਣੀ ਜਗ੍ਹਾ ਤੇ ਮੇਰੇ ਅੰਦਰ ਜਿੱਧਰ ਜਾ ਪਿਆ PSL ਦਾ ਬੋਲਾ ਹੁੰਦਾ ਇਸ ਤਰੀਕੇ ਦੀ ਗੱਲ ਸੁਣ। ਫੈਸਲ ਭਾਈ ਕੀ ਗਿਟਕਾਂ ਲਿਆ ਦੋ ਇਹਨਾਂ ਨੂੰ ਕੋਈ ਗੱਲ ਮੈਂ ਨਹੀਂ। ਕੁਝ ਵੀ ਨਹੀਂ ਕਿਹਾ, ਤੁਸੀਂ ਕਰੋ 5 ਮਿੰਟ ਮੇਰੇ ਹਲਵਾ ਤੈਨੂੰ। ਬਹੁਤ ਅੱਜ ਖੂਹ 'ਚ ਬਹਿ ਕੇ ਟਾਈਟੈਨਿਕ ਵੇਖੀ ਹੁੰਦੀ। ਯਾਰ ਕੀ ਬਾਤ ਹੈ ਤੁਹਾਡੀ। ਕਾਲੂ ਮੈਂ ਤਾਂ ਯਾਰ ਕਾਲੂ 60 ਮਿੰਟ ਕੱਢਣੇ ਅੱਜ। ਭਾਰੀ ਪੂਰਾ ਘੰਟੇ ਘਰ ਨੂੰ ਬੈਲਟ ਪਾਏ ਆ ਕਹਿੰਦਾ ਆਲਮ ਚ ਨੂੰ ਗਿਫਟ ਕਰਨੀ। ਮਰ ਗਿਆ ਵਾ ਉਹ। ਨਹੀਂ ਏਦਾਂ ਨਹੀਂ ਕੱਢਣੇ। ਹਾਂ ਸਹੀ ਕਰਕੇ ਅੱਛਾ ਮੈਂ ਕੱਢਾਂਗਾ ਲੇਕਿਨ ਤੁਸੀਂ ਪਤਾ ਕੀ ਗੱਲ ਆ ਤੁਸੀਂ ਓਵਰਲੈਪ ਨਾ ਕਰੋ। ਮੈਂ ਬਾਰ-ਬਾਰ ਕਹਿ ਉਹ ਰਿਹਾ ਯਾਰ ਕੀ ਕਿਸੇ ਨੇ overlap- ਥੱਲੇ ਕਮੈਂਟ ਹੋਣ ਲੱਗ ਪਣੇ ਆ ਫਰੀਦ ਕੋਈ ਖਬਰ ਹਾਰ ਚੁੱਕਿਆ ਇਧਰੋਂ ਵੀ ਜਾਊਂਗਾ ਸੇਲਮੈਨ ਨਹੀਂ ਕਹਤਾ ਚੰਗਾ ਲੱਗੂ। ਹੁਣ ਤੇ ਰੋਣਾ ਵੀ ਨਹੀਂ ਲੱਗਣਾ। ਐਵੇਂ ਕਿ ਜੇ ਮਰੂੰਡਾ ਆ ਜੀ ਮੇਰੇ ਕੋਲ ਨਾ ਹਾਂ। ਮਰੂੰਡਾ ਦੇਈਏ ਤੁਹਾਨੂੰ। ਅੱਛਾ ਇਹੀ ਗੱਲ ਮੈਂ ਕੀਤੀ। ਤੂੰ ਮਰੂੰਡੇ ਵਾਲੀ ਨਹੀਂ ਕੀਤੀ। ਤੂੰ ਮਰੂੰਡੇ ਵਾਲੀ ਕੀਤੀ ਇਹਨੇ ਕਸਮ ਤੇ ਉਹਨੇ ਮਰੂੰਡੇ ਵਾਲੀ ਕੀਤੀ ਯਾਰ। ਮਰੁੰਡਾ ਟ੍ਰੈਂਡ ਹੀ ਹੈ ਨਹੀਂ ਮੁੱਕ ਗਿਆ ਪੁਰਾਣਾ ਵਕਤ 90 ਦੇ ਦੁਹਾਈ 90 ਦੀ ਦੁਹਾਈ ਚ ਮਰੁੰਡਾ ਵਿਕਿਆ। ਉਸ ਤੋਂ ਬਾਅਦ ਮਰੁੰਡਾ ਨਹੀਂ ਵਿਕਿਆ ਭਾਜੀ। ਹੈ ਓਏ ਅੱਲਾ ਦੇ ਬੰਦੇ ਇੱਥੇ ਆਇਆ ਫਿਰ ਤੂੰ ਐਂਕਰ ਮਾਂ ਤੂੰ। ਲੰਮੇ ਪਾਪੜ ਲਾ ਕੇ ਕਤਲ ਦਾ ਕੇਸ ਮਾਫ ਕੀਤਾ ਹੁੰਦਾ। ਮੈਂ ਨਹੀਂ ਖੇਡਦਾ ਮੈਂ ਨਹੀਂ ਖੇਡਦਾ। ਯਾਰ ਆ ਸਾਹ ਨੇ ਪਰਚੀਆਂ ਵੀ ਕਿਹਾ ਸੀ ਯਾਦ ਆ। ਨਹੀਂ ਇਹ ਤੇਰੀਆਂ ਹੀ ਨੇ। ਉਹ ਪਰਚੀਆਂ ਪਾਉਣੀਆਂ ਵਾ ਆਪਾਂ। ਆਹੋ ਪੌੜੀਆਂ ਵਾ। ਨਹੀਂ ਤੂੰ ਹੀ ਆ ਹੁਣ ਦੰਦ ਜੀ ਹੋਸਟਾਂ ਹੈ ਹੋਸਟਾਂ ਤੂੰ ਹਾਂ ਮੈਂ ਜਿਹੜੀ ਗੱਲ ਕਹਿਣ ਆ ਆਪਣੇ ਹੋਸਟ ਹਵਾਸ ਨਾਲ ਗੱਲ ਕਰ ਤੂੰ। ਭੈਣ ਮੈਂ ਤੁਹਾਨੂੰ ਗੱਲ ਦੱਸਾਂ ਸਾਤਲੋ ਭਾਈ ਹਿੱਲ ਗਏ। ਉਹ ਜਦੋਂ ਦੀ ਗੱਡੀ ਲਈ ਨਾ ਗੱਡੀ 'ਚ ਸਾਇਆ। ਉਹ ਸਾਇਆ ਨਹੀਂ ਹਮਸਾਇਆ। ਹਾਂਜੀ ਹਾਂ। ਉਹ ਮਿੱਠਾ ਜੀ ਇੱਥੇ ਓਵਰਲੈਪ ਦਾ ਕਹਿਣਾ ਸੀਗਾ ਭੁੱਲ ਗਏ ਐਂਕਰ ਸਾਹਿਬ ਥੱਪੜ ਮਾਰਾ। ਸਾਡੀ ਗੱਲ ਨਹੀਂ ਲੈਣੀ ਪੁੱਛਾ ਤੂੰ ਆਪਣੀ ਕਰਨੀ। ਯਾਰ ਮੈਨੂੰ ਥੱਪੜ ਦੇ ਮਾਰ ਬਾਹਰ ਰੋੜ ਲੈ ਇੰਕੇ ਰੋ। ਨਾ ਯਾਰ ਉਹ ਗੱਡੀ 'ਚ ਸਾਇਆ ਭਾਈ ਜਾਨ ਨਵਾਂ ਪੈਂਟ ਕੋਟ ਪਾਇਆ ਮਜ਼ਾਕਰਾ ਸ਼ੋਅ ਕਰਨ ਜਾਂਦੇ ਆ ਤੇ ਗੱਡੀ ਦੇ ਅੱਗੇ ਐ ਬੜੇ ਸੋਹਣੇ ਦੀਵੇ ਬਾਲ ਕੇ ਰੱਖੇ। ਉਹ ਕਾਹਦੇ ਲਈ? ਮੰਨਤ ਸੁਖੀ ਆ ਸਾਇਆ ਕਢਾਉਣਾ ਕਹਿੰਦਾ ਉਹਦਾ ਤੇਲ ਪਾਈ ਜਾਂਦਾ ਬੱਚੇ ਗੱਡੀ 'ਚ ਡਿੱਗੀ ਪੈਟਰੋਲ ਪੈਂਦਾ ਢੀਰੀਆਂ ਤੇਲ ਨਾਲ ਗੱਡੀ ਨਹੀਂ ਚੱਲਦੀ। ਉਹਦੇ ਨਾਲ ਸਿਰਫ ਮੁਸ਼ਕਲ ਆ। ਸਹੀ ਮੈਂ ਕੀ ਓਕੇ ਜੀ ਉਸਤਾਦ ਤੇਰਾ ਕੀ ਮੈਂ ਗੁਰੂ ਹਾਂ ਤੇਰਾ ਯਾਰ। ਠੀਕ ਹੋ ਗਿਆ, ਤੁਸੀਂ ਸੀਟ ਤੇ ਨਹੀਂ ਤੇ ਬੈਠੇ ਫੈਸਲ ਹੋ। ਸਾਹਿਬ ਪਤਾ ਕੀ ਗੱਲ ਆ ਕੰਮ ਕਰਨਾ ਪੈਣਾ ਤੇ ਕੋਈ ਗੱਲ ਕਰੋ। ਨਾਮ ਦੇ ਸਿਰ ਤੇ ਕਿੰਨੇ ਸ਼ੇਰ ਖਾਈ ਸਰ ਜਾਓਗੇ। ਮੈਨੂੰ ਨਹੀਂ ਸਰ ਗੱਲਾਂ ਕਦੋਂ ਆਉਂਦੀਆਂ ਨੇ ਗੱਲਾਂ ਤੁਸੀਂ ਕਰਨ ਲਈ ਬੈਠੇ ਨਹੀਂ। ਜੀ ਸਰ ਮੈਨੂੰ ਤੁਸੀਂ ਇਹ ਗੱਲ ਦੱਸਣੀ ਆ ਜੀ ਭਾਈ। ਉਸਤਾਦ ਦੀ ਗੈਰ ਮੌਜੂਦਗੀ ਦੇ ਵਿੱਚ ਕੂੜਾ ਪਿਆ 2 ਦਿਨ ਹੋ ਗਏ 3 ਬੋਰੇ ਹੋ ਗਏ ਆ। ਇਹ ਤੈਨੂੰ ਡਿਜ਼ਰਵ ਕਰਦਾ ਵਾ। ਮੇਰੀ ਗੱਲ ਸੁਣ ਯਾਰ ਦਿਲ ਮੇਰੀ ਗੱਲ ਸੁਣ ਲੈਣੀ ਆ। ਇਹ ਤੈਨੂੰ ਡਿਜ਼ਰਵ ਕਰਦਾ ਕਿ ਕੂੜਾ ਤੋਂ ਚੱਕੇ ਆਪਣੀ ਨਿਗਰਾਨੀ 'ਚ ਬਾਹਰ ਸੁੱਟ ਗਿਆ। ਕੂੜੇ ਦੀ ਵੀ ਬੇਇੱਜ਼ਤੀ ਨਾ ਹੋਵੇ ਉਹਦੀ ਇਨਸਲਟ ਨਾ ਹੋਵੇ। ਤੇ ਯਾਰ ਇਹ ਕਿਵੇਂ ਹੱਕ ਇੱਕ ਮਿੰਟ ਯਾਰ ਮੈਂ ਉਧਰ ਗੱਲ ਨਹੀਂ ਤੇ ਇਹ ਕਿਵੇਂ ਡਿਜ਼ਰਵ ਕਰਦਾ ਮੈਨੂੰ ਇਹ ਤਾਂ ਦੱਸ। ਜਿਹੜੀ ਡਿਜ਼ਰਵ ਨਕਸ਼ਨਾ ਇਹਨਾਂ ਤੋਂ ਕਰਦਾ ਨਾ ਦੇਖ ਤੁਸੀਂ। ਲੈ ਉਹ ਗੁੱਜਰ ਬਾਦਸ਼ਾਹ ਕੀ ਹੋ ਗਿਆ? ਇਹ ਗੁੱਜਰ ਹਾਂ ਸਿਰਫ ਪ੍ਰੋਗਰਾਮ ਦੀ ਵਜ੍ਹਾ ਤੋਂ ਬਚਿਆ ਵਾ। ਨਹੀਂ ਤੇ ਤੇਰੇ ਵਰਗੇ ਬੰਦੇ ਨੂੰ ਨਾ ਇੰਜ ਚੁਟਕੀਆਂ 'ਚ ਗੈਪ ਪਤਾ ਵੀ ਨਹੀਂ ਚੱਲਦਾ। ਘਰ ਦੇ ਪਿੱਛੋਂ ਧੱਕੇ ਖਾਂਦੇ ਫਿਰਦੇ ਹੁੰਦੇ ਕਿੱਥੇ ਚਲ ਗਿਆ ਕਿੱਥੇ ਚਲ ਗਿਆ। ਹਾਂ ਮਰਦਮਸ਼ੁਮਾਰੀ ਵਾਲੇ ਆਏ ਹੋਏ। ਓਏ
ਓਏ ਬਸ ਆਹ ਤੇ ਬਦਤਮੀਜ਼ੀ ਕਰਨ ਦਿਆ ਵਾ ਨਹੀਂ ਐਂਕਰ ਨਾਲ ਨਹੀਂ ਭਾਜੀ ਐਂਕਰ ਬਦਤਮੀਜ਼ੀ ਨਹੀਂ ਕਰ ਰਿਹਾ ਉਹ ਯਾਰ ਉਹ ਬਦਤਮੀਜ਼ੀ ਕਰ ਰਿਹਾ, ਇੱਕ ਫੋਨ ਤੇ ਤੈਨੂੰ ਗਾਇਬ ਕਰਾ ਦੇਣੀ ਉਹਨੇ, ਤੂੰ ਕੀ ਕਰਦਾ ਪਿਆ? ਭਾਜੀ ਉਹ ਕਰਾ ਸਕਦਾ, ਉਹ ਉਜੜ ਗਾਇਬ ਕਰਾ ਸਕਦਾ, ਇਹ ਤਾਂ ਫਿਰ ਜਦ ਆਪਾਂ ਜ਼ਿੰਦਾ ਜਾਨਵਰ ਭੁਰ ਕਰਾ ਦਈਦਾ ਵਾ। ਮਰਦਮਸ਼ੁਮਾਰੀ ਵਾਲਿਆਂ ਨੂੰ ਓਏ ਉਂਗਲ ਥੱਲੇ ਮੱਧਮ ਚਮਾਲੀ। ਚਲੋ ਇੰਜ ਕਰ ਲੈਂਦੇ ਹਾਂ। ਮਰਦਮਸ਼ੁਮਾਰੀ ਵਾਲਿਆਂ ਨੂੰ ਜਾ ਕੇ ਕਹਿੰਦਾ ਖਾਤਾ ਨੀਲ ਕਰ ਦਿਓ ਲਾ ਪਾਦਾ ਤੇ ਕਰਮ ਆ ਤੂੰ। ਆਪ ਮਰਦਮਸ਼ੁਮਾਰੀ ਵਾਲਿਆਂ ਨੂੰ ਪੁੱਛਣ ਦਿਆ ਖੁਸਰਮਸ਼ੁਮਾਰੀ ਕਿਸ ਦਿਨ ਕਦੋਂ ਸ਼ੁਰੂ ਹੋਣੀ? ਅੱਛਾ ਬਦਤਮੀਜ਼ੀ ਨਹੀਂ ਕਰਨੀ ਯਾਰ। ਦਾਨਿਸ਼ ਤਨਖਾਹ ਕੱਟੀ ਜਾਊਗੀ, ਸ਼ੋਅ ਦੇ ਵਿੱਚ ਫੀਸ ਕੱਟੀ ਜਾਣੀ, ਫਾਇਦਾ ਓਏ ਯਾਰ ਤੂੰ ਕੱਟ ਲਾ ਤਨਖਾਹ ਯਾਰ, ਤੇਰੀ ਮਿਹਰਬਾਨੀ, ਮੈਂ ਬਦਤਮੀਜ਼ੀ ਕਰਨੀ। ਨਹੀਂ ਮੁੱਛਾਂ ਬੇਲ ਚ ਨਾ ਵਾਹ ਕੇ ਆ ਲੋ ਹੁਣ ਇਹਦੀ ਹਰ ਗੱਲ ਤੇ ਹਰ ਗੱਲ ਤੇ ਅਸੀਂ ਨਾ ਹੱਸੋ ਯਾਰ, ਮੈਂ ਤੁਹਾਨੂੰ ਕੋਈ ਫੋਰਸ ਨਹੀਂ ਕਰ ਰਿਹਾ। ਯਾਰ ਇੱਕ ਮਿੰਟ ਠਹਿਰ ਜਾ ਯਾਰ, ਲੌਜੀਕ ਦੇ ਨਾਲ ਗੱਲ। ਬੇਲਚੇ ਨਾਲ ਕਿਵੇਂ ਵੱਜ ਸਕਦੇ ਮੁੱਛਾਂ? ਚੰਗਾ ਨਹੀਂ ਲੱਭਿਆ ਕੋਈ ਵੀ ਸ਼ਾਇਦ ਲਾਗੇ ਤੇਰੀ ਤੇ ਚੀਜ਼ ਕਰ ਲੈ। ਨਹੀਂ ਤੇ ਬੇਲਚੇ ਨਾਲ, ਬੇਲਚੇ ਤੇ ਕਿਹੜਾ ਖੋਰ ਬਣੇ ਨੇ ਯਾਰ, ਗੱਲ ਕਰਨ ਵਾਲੀ ਕਰੇ। ਨਹੀਂ ਇਹ ਤਾਂ ਲੌਜੀਕ ਤੁਹਾਨੂੰ ਬਿਆਨ ਕਰਨੀ ਪੈਣੀ ਸਰ। ਤੁਸੀਂ ਦੇਖੋ ਨਾ ਬੇਲਚਾ ਹੈਗਾ ਵਾ ਇੰਜ ਮਿੱਟੀ ਪਾ ਕੇ ਪਾਉਣ ਲਈ, ਇੱਕ ਸੋਲਿਡ ਚੀਜ਼ ਹੈ, ਉਹ ਇੰਜ ਕਰਕੇ ਬਣ ਚਲੋ ਕਟਾ ਦਿੰਦੇ ਆ, ਕੱਢਦੇ ਆ ਸ਼ਰਾਬ ਇਹ ਰਾਜੀ ਆ ਬੇਲਚ ਵਾਲੀ ਗੱਲ ਸ਼ਰਾਬ ਤੋਂ ਕੱਢ ਦੇਣੀ ਬੇਚ ਤੜਕ ਹੋ ਗਿਆ। ਮੇਰਾ ਐਪਰੇਸ਼ਨ ਨਹੀਂ ਲੈਣਾ ਤੂੰ ਕਿਤੇ ਕਿਸਮ ਦਾ, ਮੈਂ ਮੇਰੀ ਸ਼ਿਕਾਇਤ ਨਹੀਂ ਲਾਉਂਗਾ ਸਾਥ ਕੋ। ਹੋਰ ਦੱਸ ਮਾਖੀ ਦੇ ਲਾਗੇ ਬਹਿ ਕੇ ਲਾਈਵ ਆਇਆ ਨਾਜ਼ਰੀਨ। ਨਾਜ਼ਰੀਨ ਮਖੀਲ ਵੱਡਾ ਮਾਖੀ ਹੁੰਦਾ ਜਨਾਬ, ਉਹਦੇ ਕੋਲ ਤਾਂ ਇੱਕ ਲਾਈਵ ਆਇਆ। ਹਾਂ, ਉਹ ਤੇ ਪਿੱਛੋਂ ਮੱਖੀਆਂ ਲੜਨਗੀਆਂ। ਨਾਜ਼ਰੀਨ ਪ੍ਰੋਗਰਾਮ ਮੁੱਕਿਆ ਤੇ ਇੰਨੀ ਸੋਚਾਂ ਗੱਲ ਜੀ ਤੁਸੀਂ ਮੈਨੂੰ ਨਜ਼ਰ ਨਹੀਂ ਆ ਰਹੇ ਅੱਗੋਂ ਸੁੱਝ ਵੀ ਕੰਨ ਵੱਡੇ ਹੋ ਗਏ, ਜੂਝ ਦੀ ਕੌਮ ਬਣ ਗਈ। ਤੂੰ ਨੀਂਦ ਲੜ ਗਈ ਇੱਥੇ ਹੈ, ਤੂੰ ਨੀਂਦ ਦਿਖਾ ਮੰਗਦਾ ਹੈ ਕੌਣ ਹੈ ਕੁਝ ਉਹਨੂੰ ਕਿਹਾ ਸੀ ਭਾਜੀ। ਨਹੀਂ ਉਹ ਮਾਖੀ ਫੈਲਿਆ ਨਾ ਵੀ ਲੱਗੇ ਬੇਟਾ ਦੇ ਕੱਲ ਕੈਰੀਅਰ ਸ਼ੁਰੂ ਹੋਇਆ ਵਾ, ਸ਼ੁਰੂ ਹੁੰਦੇ ਹੀ ਖਤਮ ਨਾ ਕਰ ਲਈ ਅਸੀਂ, ਕੋਈ ਤੈਨੂੰ ਜੁਗਤਾ ਮੈਂ ਕਰਾਂਗਾ, ਮਿੱਠਾ ਕਰੇਗਾ, ਲਿਆਦਾ ਤੇਰਾ ਹਿਸਾਬ ਨਾਲ ਚੱਲ ਗਿਆ ਜੀ। ਇਹਦੇ ਇੱਕ ਫੈਰ ਦੀ ਮਾਰ ਹੈ ਤੂੰ, ਸੱਚੀ ਮੁੱਚੀ। ਕੌਣ ਭਾਜੀ ਫੈਰ ਉਹ ਛਿੱਤਰਾਂ ਨਾਲ ਓਏ ਫੈਰ ਤੇ ਬਹੁਤ ਦੂਰ ਦੀ ਗੱਲ ਹੈ ਕਿ ਤੀਲੇ ਨਹੀਂ ਮਾਰਾ ਜਿਹੜਾ ਝੜ ਚੋਂ ਨਿਕਲਦਾ ਵਾ। ਇਹ ਕੱਟੀ ਜਾਣੀਆਂ ਵਾ। ਕਿੰਨੇ ਮਿੰਟ ਹੋ ਗਏ? ਫੇ ਕੱਲਾ ਹੀ ਕਰਨਾ ਸੀ। 20 ਮਿੰਟ ਦਾ ਪਤਾ ਕੀ ਗੱਲ ਹੈ, 20 ਮਿੰਟ ਦਾ ਵੀ ਨਿਕਲੇਗਾ ਤੇ ਆਮ ਹੀ ਨਾ, ਕਿਉਂਕਿ ਲੋਕ ਮੁਹੱਬਤ ਕਰਦੇ ਨੇ। ਬੜੀ ਔਰ ਤੁਹਾਨੂੰ ਯਕੀਨ ਕਰੋ ਕਮੈਂਟਸ ਦੇ ਵਿੱਚ ਵੇਖਿਆ ਵਾ ਉਹਨਾਂ ਨੇ ਕਿਹਾ ਕਿ ਕਾਲੂ ਜਿਹੜਾ ਇੱਕ ਸੰਜੀਦਾ ਔਰ ਖੂਬਸੂਰਤ ਆਰਟਿਸਟ ਆ, ਜਿਹੜਾ ਗੱਲ ਵਕਤ ਤੇ ਕਰਦਾ, ਪਹਿਲੋਂ ਨਹੀਂ ਐਵੇਂ ਬਕਵਾਸ ਕਰਦਾ। ਆਉਂਦੀ ਨਹੀਂ ਨਾ ਪਹਿਲੇ। ਅੱਛਾ ਨਾਜ਼ਰੀਨ, ਅਸੀਂ ਇੱਕ ਹੁਣ ਇਸੇ ਕੱਟ ਲਾਇਆ ਸੀਗਾ, ਉਹਦੇ ਦੌਰਾਨ ਇਹਨੇ ਇੱਕ ਚਵਲ ਮਾਰੀ ਆ ਮਿੱਠੇ ਨੇ। ਨਹੀਂ ਯਾਰ ਚਲੋ ਦਫਾ ਮਾਰੋ ਕਾਲੂ ਭਾਈ, ਤੁਸੀਂ ਯਾਰ ਵੱਡੇ ਇਹਦੇ ਬਣਦੀ ਤੁਰਦੀ ਗੱਲ ਹੈਗੀ ਭਲਾ। ਕੀ ਕੀਤਾ ਕੀ ਆ? ਹੈ ਵੱਡੇ ਆਦਮੀ ਹੋ, ਛੋਟੀ ਮੋਟੀ ਗੱਲ ਦੇ ਨਾਲ ਤੁਹਾਨੂੰ ਕੀ ਪਹਿਲਾਂ ਸੋਰੇ ਮੇਰੇ ਨੂੰ ਖੁਰੀਆਂ ਲਵਾ ਦਿਓ ਯਾਰ, ਉਹਨੂੰ ਖੁਰੀਆਂ ਨਹੀਂ ਲੱਗਦੀਆਂ ਯਾਰ, ਲੱਗਦੀਆਂ ਭਲਾ ਯਾਰ ਚਕਲ ਮਾਰੀ ਇਹਨੇ। ਕੰਨ ਹੋਣਗੇ। ਉਹਨੇ ਵੇਖੀਆਂ ਲੱਗਦੀਆਂ, ਤੂੰ ਕਿਤੇ ਲਵਾ ਕੇ ਉਹਨੂੰ ਤਸਵੀਰਾਂ ਸੈਂਡ ਕੀਤੀਆਂ, ਉਹਨੇ ਅੱਗੋਂ ਕਹਿ ਦਿੱਤਾ। ਮੂੰਹ ਨਿਕਲ ਗਈ ਉਹ ਇੰਨਾ ਕੁ ਚੱਲਦਾ ਕੋਈ ਨਹੀਂ ਯਾਰ, ਕੋਈ ਮਾਫ ਕਰ ਦੇ ਮਹਾਰਾਜ। ਨਹੀਂ ਯਾਰ ਐਸ ਯਾਰ ਕੀਤੀ ਯਾਰ। ਤੇ ਸਹੀ ਇਹ ਗਲਤ ਗੱਲ ਵਾ ਯਾਰ। ਪਤਾ ਕੀ ਗੱਲ, ਇੱਜ਼ਤ ਨਫ਼ਰਤ ਸਾਰਾ ਠੀਕ ਆ। ਇਹ ਏਦਾਂ ਦੇ ਬਾਅਦ ਮਤਲਬ ਮਕਸੂਦ ਬਾ ਮਕਸਦ ਹੁੰਦੇ ਆ, ਇਸ ਤਰ੍ਹਾਂ ਠੀਕ ਹੈ ਨਾ? ਸਮਝ ਰਹੇ ਮੇਰੀ ਗੱਲ? ਤੇ ਗੱਲ ਪਤਾ ਕੀ ਆ ਭਾਈ? ਅੱਛਾ ਕਾਲੂ ਭਾਈ ਤੁਸੀਂ ਥੋੜਾ ਵੋਲੀਅਮ ਉੱਚਾ ਰੱਖੋ। ਗੱਲ ਪਤਾ ਕੀ ਆ ਫਰੀਦ, ਗੱਲ ਪਤਾ ਕੀ ਆ? ਹੁਣ ਗੱਲ ਤਮੀਜ਼ ਨਾਲ ਥੋੜਾ ਬੋਲੋਗੇ। ਤਮੀਜ਼ ਨਾਲ ਮੈਟਰ ਦੀ ਸੰਤ ਲਿਆ ਮੈਂ ਘਰੋਂ, ਹੈ ਸੀਵੀਆਂ ਲਿਆ ਮੈਂ ਚੱਕ ਕੇ ਤੋਂ ਸਾਰੀਆਂ ਤੈਨੂੰ। ਨੌਕਰੀ ਲਈ ਨਹੀਂ ਮੈਂ ਕਹਿ ਰਿਹਾ ਤਮੀਜ਼ ਨਾਲ ਬੋਲੋਗੇ। ਇੱਕ ਥੱਥੇ ਨੂੰ ਕਹਿੰਦੇ ਆ ਰੈਪ ਕਰਕੇ ਦਿਖਾ ਯਾਰ, ਕੋਈ ਸਹੀ ਨਹੀਂ ਬੋਲ ਹੁੰਦੇ ਆ, ਉਹ ਰੈਪ ਕਿੱਦਾਂ ਕਰੂਗਾ ਹੁਣ? ਅੱਲਾ ਤੇ ਦਿਲ ਹੋ ਲੈਦੀ ਆ, ਉਹਦਾ ਚੰਗਾ ਲੱਗਦਾ। ਹਕੂਮਤ ਨੇ ਕਿਹਾ ਬਿਜਲੀ ਬਚਾਓ, 2 ਮਿੰਟ ਬਲਬ ਬੰਦ ਕਰਕੇ ਕਹਿੰਦਾ ਹਾਂ ਕਿੰਨੀ ਹੋ ਗਈ ਆ। ਐਂਕਰ ਸਾਹਿਬ ਸੌਰੀ ਕਿਤੇ ਯਾਰ ਸਮਾਨੀ ਵੀ ਰੈਪਿੰਗ ਨਹੀਂ ਕਰਨੀ ਯਾਰ। ਉਹ ਸੱਚ ਨਹੀਂ ਸੁਣਨੀ ਯਾਰ, ਸਮਾਨੀ ਬਿਜਲੀ ਪੈਣ ਥੱਲੇ ਭਾਂਡਾ ਰੱਖਿਆ। ਇੱਕ ਜਗ੍ਹਾ ਤੇ ਨਾ ਜਿਸਮ ਫਿਲਮ ਦਾ ਗਾਣਾ ਲੱਗਾ, ਜਾਦੂ ਹੈ ਨਸ਼ਾ ਹੈ, ਉਥੋਂ ਭੰਗ ਲੱਭੀ ਜਾਵੇ। ਉਹ ਵੈਸੇ ਹੀ ਗਾਣਾ ਲੱਗਾ ਵਾ, ਨਸ਼ਾ ਉਹਨੇ ਪਾਇਆ ਮੁਹੱਬਤ ਦਾ। ਬੱਸ 'ਚ ਬੈਠਾ ਵਾ, ਏਸੀ ਫੁੱਲ ਤੇਜ਼ ਆ ਤੇ ਠੰਡ ਲੱਗਣ ਡਈ। ਉਹ ਕਲੀਨਰ ਕਹਿੰਦਾ ਕਿੱਥੇ ਗਲਾਵਾਂ, ਕਹਿੰਦਾ ਧੁੱਪੇ ਲਾ ਦੀ। ਏਟੀਐਮ ਦੇ ਬਾਹਰ ਖਲੋਤਾ, ਅੰਦਰ ਹੀ ਜਾਣਾ। ਮੈਂ ਕਿਹਾ ਅੰਦਰ ਹੀ ਜਾਣਾ, ਕਹਿੰਦਾ ਉਹ ਦਵਾ ਸੇਨ 'ਚ ਨਿਕਲ ਗਈ। ਵੀ ਏਟੀਐਮ ਦੀ ਕਰੀ ਦਵਾਈ ਯਾਰ ਭਾਵਾ, ਅਸੀਂ ਤੇਰਾ ਐਂਕਰੀ ਦੇ ਦੌਰਾਨ ਹਯਾਤ ਥੋੜਾ ਕਰਦੇ ਹੈ। ਮੈਂ ਤੈਨੂੰ ਕਿਹਾ ਸੀ ਨਾ ਅਸੀਂ। ਗੁਜਰਾ ਤੂੰ ਨਾ ਬੋਲ ਯਾਰ। ਅੱਛਾ ਜੀ ਫਰੀ ਸਾਹਿਬ ਨਾਲੇ ਨਾ ਕੁਛ ਆਪ ਵੀ ਕੁਛ ਕਰੋ, ਸਾਰਾ ਦਫ਼ਤਰ ਤੇ ਸੁੱਟਿਆ ਤੁਸੀਂ। ਮੈਂ ਨੋਟਿਸ ਕਰ ਰਿਹਾ ਕਦੀ ਤੂੰ ਸਾਧ ਕੋਲ ਜਾ ਕੇ ਸਾਧ ਜੀ ਇਹ ਗੱਲ ਹੀ ਹੈ, ਸਾਹ ਮੋਬਾਈਲ ਤੇ ਲੱਗਾ ਹੁੰਦਾ ਐਂ ਕਰਕੇ। ਹਾਂ ਯਾਰ ਫਰੀਦ ਕਰ ਲਓ, ਤੂੰ ਬਾਹਰ ਆ ਕੇ ਸਾਨੂੰ ਡੰਡਾ ਚਾੜ ਦਿੰਦਾ। ਨਹੀਂ ਇੱਕ ਮਿੰਟ, ਜੋ ਟੁਕੜੇ ਇੱਥੇ ਪਏ ਆ ਪੁਰਾਣੇ, ਤੂੰ ਵੇਚ ਕੇ ਪੈਕੇਜ ਲਾਇਆ ਸਭ ਪਤਾ ਤੈਨੂੰ? 5 ਪੈਕੇਜ। ਮੈਂ ਮੇਰੀ ਗੱਲ ਸੁਣ ਲਾ, ਨਿਆਣੇ ਇੱਥੋਂ ਪਲਣ ਦੇ ਹੈ, ਸਹੁਰਿਆਂ ਘਰ ਵੀ ਰਾਸ਼ਨ ਸੁਟਾਈ ਜਾਂਦਾ ਇੱਧਰੋਂ।
ਯਾਰ ਇੱਕ ਮਿੰਟ, ਇਹੋ ਜਿਹੀਆਂ ਗੱਲਾਂ ਪਰਸਨਲ ਨਹੀਂ ਕਰਨੀਆਂ। ਪਰਸਨਲ ਮੈਂ ਕਰਨੀਆਂ, ਇਹਨਾਂ ਨੂੰ ਵੀ ਪਤਾ ਲੱਗੇ ਕਿਹੜਾ ਲਵਾਦਾ ਓੜ ਕੇ ਫਿਰ ਰਹੇ ਆ ਤੂੰ ਦਫ਼ਤਰ 'ਚ। ਤਾਂ ਸਾਹਿਬ ਹੂੰ ਨਾ ਕਰੋ, ਤੁਸੀਂ ਵੀ ਉੱਥੇ ਭਾਂਡੇ ਚੱਕ ਕੇ ਲਾਂਗੇ ਇਹਦੇ 'ਚ ਗਏ। ਉਹ ਤੂੰ ਕਰਨਾਰ ਕਸ਼ੀ ਨਾ ਕਰ। ਠੀਕ ਆ, ਜਿਹੜੀ ਕੱਪ ਦੀ ਡੰਡੀ ਟੁੱਟ ਗਈ ਸਾਹ 'ਚ ਮੈਂ ਲੈ ਜਾ, ਤੂੰ ਵੀ ਕਰਨਾ। ਅੱਗੋਂ ਕਹੋਗੇ ਐਕਸਰੇ ਬਣਾਉਣੀ ਹੈ। ਹਾਂ ਕੱਪ ਦੀ ਡੱਬੀ ਟੁੱਟ ਗਈ, ਸਾਜੀ ਮੈਂ ਲਈ ਆ। ਬਹੁਤ ਅੱਛੇ। ਉਸਤਾਦ ਜੀ ਨੇ ਕਿਹਾ ਕਿ ਉਹਨੂੰ ਟਾਈਮ ਦੇਣਾ, ਉਹਦੀ ਗੱਲ ਸੁਣਨੀ। ਤੁਸੀਂ ਆ ਸਾਰਿਆਂ ਨੇ ਇੱਥੋਂ ਲੈ ਜਾਂਦਾ, ਜਲ ਫ੍ਰਿਜ ਹੀ ਖਾਓ ਕਹਿੰਦਾ। ਤੁਹਾਨੂੰ ਗੁਜਰਾਂ ਨੂੰ ਕੀ ਪਤਾ। ਜਾ ਭਾਈ, ਆਪਣਾ ਨਹੀਂ ਪਤਾ, ਜਿਹੜੇ ਬਾਥਰੂਮ 'ਚ ਇਹਨਾਂ ਨੇ ਸਾਬਣ ਰਹਿੰਦੇ ਨੇ ਸਾਰੇ ਇਕੱਠੇ ਕਰਕੇ ਬਿਸਕੁਟਾਂ ਦੇ ਪੈਣ 'ਚ ਪਾ ਕੇ ਲੈ ਗਏ। ਯਾਰ ਪਤਾ ਕੀ ਗੱਲ ਆ, ਮੈਂ ਤਾਂ ਚਲੋ ਮੇਰਾ ਅੱਗੋਂ ਲੈ ਕੇ ਤੇ ਗਿਆ ਤੇ ਘਰ ਦੇ ਵੀ ਚਾਹਲ ਉਹ ਵੀ ਖਾ ਕੇ ਚਾਹ। ਬਾਅਦ 'ਚ ਕਹਿੰਦੇ ਝੱਗ ਜੀ ਕਾਹਦੀ ਹੋਈ ਜਾਂਦੀ। ਔਰ ਰੋਨਾਲਡੋ ਫੁੱਟਬਾਲ ਘੁੰਮਾਉਂਦਾ ਨਾ ਉਂਗਲ ਤੇ ਪਾਥੀ ਘਮਾਈ ਜਾਵੇ ਘਰ। ਯਾਰ ਗੁੱਜਰ ਆਵਾ ਤੂੰ ਥੋੜਾ ਚੇਂਜ ਕਰ। ਰੋਨਾਲਡੋ ਆਹੋ ਚਿੜੀਆ ਘਰ ਟੈਗ ਤੇ ਪਿੰਜਰੇ ਕੋਲ ਖਲੋਤਾ, ਮੈਂ ਕਿਹਾ ਇੱਥੇ ਖਲੋਤਾ, ਕਹਿੰਦੇ ਟੈਗ ਤੇ ਬਿਸਕੁਟ ਲੈਣਾ ਆ। ਹੋਰ ਫਾਦਰ ਭਾਈ ਠੀਕ ਭਾਜੀ ਮੈਂ ਬਿਲਕੁਲ ਗਲਤ ਤੇ ਤਬੀਅਤ ਠੀਕ। ਅੱਛਾ, ਪਲਾਸਟਿਕ ਦਾ ਦਰਖਤ ਉਹਦਾ ਨਾ ਮੰਨਤ ਦਾ ਧਾਗਾ ਬੰਨੀ ਜਾਣ। ਸੌਰੀ ਭਾਜੀ, ਮੈਂ ਵੀ ਕਹਿ ਯਾਰ ਘਰ ਨਹਾਉਣ ਵਾਲੇ ਟੱਪ 'ਚ ਖੂਬ ਭਰ ਕੇ ਵੜਿਆ ਹੋਇਆ। ਅਮਰੀਕਾ 'ਚ ਡਾਕਟਰ ਆਇਆ ਦਿਲ ਦਾ ਸਪੈਸ਼ਲਿਸਟ, ਉਹਨੇ ਕਹਿੰਦਾ ਤੇਰਾ ਭਰਾ ਪਹਿਲੇ ਟਾਲ ਸੀ ਨਾ ਝੰਗ 'ਚ। ਉਹਨੇ ਡਿਗਰੀਆਂ ਲਈਆਂ, ਤੈਨੂੰ ਝੰਗ ਯਾਦ ਆਈ ਜਾਂਦਾ, ਉਹਨੂੰ ਕੀ ਪਤਾ ਝੰਗ ਕਿੱਥੇ। ਉਹ ਯਾਰ ਦਫਾ ਕਰ ਯਾਰ ਨਾ ਯਾਰ, ਉਹਦਾ ਟੈਂਪਰਾਮੈਂਟ ਹਾਈ ਹੋ ਰਿਹਾ, ਲੇਕਿਨ ਉਹ ਪੀਰ ਨੇ ਇਹਨੇ ਇੱਕ ਬੰਦਾ ਕਹਿੰਦਾ- ਪੀਰ ਵਾਲੀ ਗੱਲ ਯਾਰ, ਉਹ ਜਿਹੜੀ ਪੀਰਾਂ ਦੇ ਬਾਅਦ 'ਚ ਕਰਾਂਗੇ, ਹਜੇ ਬਹੁਤ ਟਾਈਮ ਪਿਆ, ਪੂਰਾ ਘੰਟਾ ਪਿਆ, ਉਹਨੂੰ ਦੱਸ ਕੇ ਜਾਊਂਗਾ। ਆਹ। ਅੱਛਾ ਕਹਿੰਦਾ ਮੇਰੀ ਇੱਜ਼ਤ ਕਰਿਆ ਕਰੋ, ਮੇਰੇ ਦਾਦਾ ਜੀ ਤੁਰਕੀ ਚ ਵਾਇਲਨ ਵਜਾਉਂਦੇ। ਯਾਰ ਸੌਰੀ। ਆਪਣੇ ਪੀਰੇ ਕੋਲ 2 ਮਿੰਟ ਲੰਗਰ ਕਰਕੇ ਤੇ ਬਾਕੀ ਮਰੀਜ਼ਾਂ ਨੂੰ ਕਹਿੰਦਾ ਮੈਨੂੰ ਤੇ ਸਮਝ ਨਹੀਂ ਆਉਂਦੀ। 2 ਮਿੰਟ ਤੋਂ ਲੰਗਰ ਕਰਦੇ। ਹਾਂਜੀ ਸਰ। ਦਰਬਾਰ ਦੇ ਧਮਾਲ ਪਾਉਣ ਡਿਆ ਤੇ ਉਹ ਢੋਲ ਵਾਲੇ ਨੂੰ ਕਹਿਣ ਡਿਆ ਕੱਥਕ ਵਜਾ ਹਾਂ। ਵੀ ਸਾਨੂੰ ਕਿੱਥੋਂ ਇੰਨੀ ਆਉਂਦੇ। ਦਰਬਾਰ ਦਾ ਧਮਾਲ ਭਾਈ ਚੰਗੇ ਚਿੱਤਰ ਪਿਆ, ਘੁੰਮਦੇ ਨੇ ਸਾਰੇ ਚਰਾਗ ਸੁੱਕ। ਇੱਕ ਫੁਸਰੇ ਦੇ ਦਦਰੀ ਹੋਈ ਜਿਸਮ ਤੇ ਉਹਨੇ ਕਹਿੰਦੇ ਆ ਸੁਣੋ ਨਾ ਸੰਗੇ ਨਾ ਉਹ ਦਦਰੀ ਆ ਸੰਗੇ ਮਰ ਕੇ ਦੋ। ਗਾਣਾ ਤੇ ਕਿਤੇ ਚੱਜ ਦੀ ਜਗ੍ਹਾ ਤੇ ਲਾ। ਤੇ ਉਹਦੀ ਗੱਲ ਸੀ ਹੈਂ? ਤੇ ਬੋਡੀ ਸ਼ੇਮਿੰਗ ਨਹੀਂ ਕਰੀਦੀ ਅਸੀਂ ਯਾਰ ਕਰਦੇ। ਬਹੁਤ ਅੱਛੇ ਬਹੁਤ ਅੱਛੇ। ਉਹ ਪੀਰਾਂ ਨੇ ਕੀ, ਪੀਰਾਂ ਨੇ ਕਿਹਾ ਤੇਰੇ ਘਰ ਨਹੀਂ ਹੋਣ ਡਿਆ ਸਿਸਟਮ, ਉਹ ਕੀ ਉਹਨਾਂ ਨੇ ਕਿਹਾ ਜੀ ਨੈਸ਼ ਬੰਦਾ ਘਰੋਂ ਕੱਢ ਦਿਓ। ਅੱਛਾ ਸਰ, ਤੁਸੀਂ ਇਹ ਜਿਹੜਾ ਹੋਸਟਿੰਗ ਦਾ ਕਿੱਥੋਂ ਤਜਰਬਾ ਲਿਆ? ਚਲੋ ਮੈਂ ਨਾ ਇਹਦੇ ਪਿੱਛੇ ਬੜੀ ਸਟਰਗਲ ਆ ਮਿੱਠੇ। ਕਿਹਨੇ ਪੁੱਛਿਆ? ਮੈਂ ਤਾਂ ਪੁੱਛੇ। ਆਹੋ ਕੋਈ ਡੇਲਾ ਕੋਲਾ ਕਰਦਾ ਤੇ ਕਿਹਨੇ ਪੁੱਛਿਆ ਵਾ? ਇਹ ਅੱਖ ਘੁਮਾ ਪੂਰੀ ਗੱਲਾਂ ਤੇ ਨਾ ਫੋਕਸ ਕਰ ਤੇ ਕਿਹੜਾ ਬੰਦਾ ਕੇ ਤੇਰਾ ਵੀ ਹੋਣਾ ਸ਼ੋਅ 'ਚ ਜ਼ਰੂਰੀ ਹੈ। ਮੈਂ ਤੈਨੂੰ ਕਿਉਂ ਕਰਾ ਰਿਹਾ, ਤੈਨੂੰ ਦਿਖਾ ਰਿਹਾ ਲੋਕਾਂ ਨੂੰ ਕਿ ਮਿੱਠਾ ਵੀ ਬੈਠਾ। ਪੁੱਤ ਐਂਕਰੀ ਦੇ ਸੂਲ ਬਾ ਜਿਹਨੇ ਸਵਾਲ ਕੀਤਾ ਉਹਨੂੰ ਜਵਾਬ ਨਾਲੇ ਐਂਕਰ ਨੂੰ ਬੇਟਾ ਦੇਖਣਾ ਇੱਧਰ ਲੱਗਾ, ਬੇਟਾ ਦੇਖਣਾ ਇੱਥੇ ਤੇ ਵਜੋ ਕੋਲ ਪੁੱਤ ਹੈ ਬੜਾ ਭੰਗ ਪੀਣਾ ਖੋਤਾ ਹੁੰਦਾ, ਇੱਧਰ ਦੇਖਣਾ ਪਿਆ ਇੱਧਰ ਨਸ਼ਾ ਉਹਦੇ ਨਾਲ ਗੱਲ ਕਰ, ਨਰਮ ਇੱਟ ਹੁੰਦੀ ਹੈ, ਉਹਦੇ ਨਾਲ ਗੱਲ ਕਰ। ਮੈਂ ਸਨ 1990 ਚ ਸਵਿਟਜ਼ਰਲੈਂਡ ਸਾਡਾ ਬਾਈ ਗਾਉਂ। ਕਿਹੜਾ? ਸਵਿਟਜ਼ਰਲੈਂਡ। ਸਹੀ। ਉਹ ਕਿਹੜੀ ਜਗ੍ਹਾ ਤੇ? ਓਏ ਧੱਕੇ ਖਾਣ ਵਾਲਾ ਟਾਰਜਨ ਹੁੰਦਾ। ਪਹਿਲੇ ਮੇਰੀ ਗੱਲ ਸੁਣ ਲਾ ਅੱਛਾ ਕਿ ਗਮਗੀਨ ਖੁਸਰਾ ਹੁੰਦਾ ਭਾਵੇਂ, ਓਕੇ ਠੀਕ ਆ। ਨਸ਼ਾ ਕਰਨ ਵਾਲੀ ਬਿੱਲੀ ਹੁੰਦੀ, ਸਹੀ। ਨਸਵਾਰ ਰੱਖਣ ਵਾਲਾ ਕੁੱਤਾ ਹੁੰਦਾ। ਗੱਲ ਪਤਾ ਕੀ ਆ ਭਾਜੀ, ਮੈਂ ਸਵਿਟਜ਼ਰਲੈਂਡ ਦੇ ਵਿੱਚ ਅਬਾਈ ਗਾਉਂ ਸੀ ਸਾਡਾ। ਅਬਾਈ? ਮੇਰੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨੀ ਆ ਜੀ ਜੀ ਅਬਾਈ। ਕਿਉਂਕਿ ਮੈਂ ਅੱਖਾਂ ਦੇ ਵਿੱਚ ਇੱਧਰ ਖੂਨ ਉਤਰਿਆ। ਨਹੀਂ, ਇਹ ਨੀਂਦ ਆਈ ਆ, ਖੂਨ ਨਹੀਂ, ਲਾਲ ਹੋਈਆਂ 2 ਦਿਨ ਹੋ ਗਏ, ਸੁੱਤਾ ਨਹੀਂ ਕੰਮ ਹੈ। ਅੱਛਾ ਤੁਸੀਂ ਕੀ ਕਹਿ ਰਹੇ ਆ? ਅਬਾਈ ਗਾਉਂ ਤੁਹਾਡਾ ਸੀਗਾ ਉਹ? ਸਵਿਟਜ਼ਰਲੈਂਡ। ਤੇ ਸਵਿਟਜ਼ਰਲੈਂਡ ਅਮਾਈ ਉਹ ਕਿਹੜਾ ਸੀਗਾ? ਕਿ ਇਕੱਠੇ ਹੀ ਸੀਗਾ ਉਹ ਤਾਂ ਹੀ? ਅੱਛਾ ਯਾਰ, ਮੈਂ ਤੇ ਕਿੰਨੀ ਇੱਜ਼ਤ ਕਰਨ ਆ ਤੇ ਬੰਦੇ ਕੋਈ ਸੋਚ ਕੁਛ ਕਿਹਾ ਮੈਨੂੰ? ਨਹੀਂ ਕੁਛ ਕਿਹਾ ਨਹੀਂ। ਕੜਿੱਕੀ ਲਾ ਕੇ ਥੋੜਾ ਫੜਿਆ ਹੁੰਦਾ ਮੈਂ ਇਹ ਕਹਿ ਰਿਹਾ यार ਕਿ ਪਹਿਲੇ ਮੇਰੀ ਗੱਲ मैं ਸੁਣਦਾ। बात करते सारा एक आपको पता है खूबसूरत दिशा ਨਬੀਨੀਆਂ ਨੂੰ ਜੀ ਦਿਖਾਉਣ ਦਿਆ ਅੱਗੇ ਬਾਅਦ। ਚੱਲ ਐਵੇਂ ਅਦੇ ਦਾਦ ਤੇ ਕੱਲ ਨੂੰ ਮੈਂ 1000 ਰੁਪਇਆ ਨਾਮ ਦਾਂਗਾ, ਮੈਨੂੰ ਸਿਰਫ ਸਵਿਟਜ਼ਰਲੈਂਡ ਦੀ ਦਿਸ਼ਾ ਦੱਸ ਦੇ ਕਿ ਕਿਹੜੀ ਸਾਈਡ ਤੇ ਆ ਸਵਿਟਜ਼ਰਲੈਂਡ। ਪੂਰਬ ਕੀ ਹੋ ਰਹਾ? ਪੂਰਬ ਕੀ ਹੋ? ਸਵਿਟਜ਼ਰਲੈਂਡ ਕਿੱਧਰ ਆ? ਇਹ 4 ਨੁਕਰਾਂ ਵਾ, 4 ਨੁਕਰਾਂ ਵਾ, ਤੂੰ ਮੈਨੂੰ ਦੱਸ ਦੇ ਕਿੱਧਰ ਆ। ਸਵਿਟਜ਼ਰਲੈਂਡ ਭਾਈਆਂ ਨੂੰ ਯੂਰਪ ਚ, ਠੀਕ ਆ। ਨਿਊਜ਼ੀਲੈਂਡ ਇੱਧਰ ਆ, ਇੱਧਰ ਆ, ਇੱਧਰ ਆ, ਇੱਧਰ ਆ। 4 ਨੁਕਰਾਂ ਚ ਆਹੋ ਕਿਹੜੀ ਸਾਈਡ ਤੇ ਆ? ਐਂਕਰ ਵਾਲ ਪਾ ਇੱਧਰ ਇੱਧਰ ਆ ਕੱਟਦੀ ਮੈਂ ਇੱਧਰ ਕਹਿਣ ਲੱਗਾ। ਮੇਰੀ ਠਹਿਰ ਜਾ ਕੇ ਮੈਂ ਦੱਸਾਂਗਾ। ਕਿਉਂ ਕਰਤੀ ਹੋ ਪਰੇਸ਼ਾਨ ਦਿਨ ਰਾਤ ਮੁਝੇ।
ਅੱਜ ਤੱਕ ਮੈਂ ਬੜੇ ਬੜੇ ਮਸ਼ਹੂਰ ਵੇਖੇ ਕਿਸੇ ਨੇ ਦਾਦ ਦਿੱਤੇ ਆ ਫੋਟੋ ਲੁਤਫ ਬੇਹੱਦ ਆਵੇ ਫਿਰ ਇਹ ਨਿਕਲਦੀ ਬਾਤ ਮਗਰ ਆ ਕੇ ਹੋ ਗਿਆ ਐਂਕਰ ਗਿਆ ਫਰੀਦ ਮਗਰ ਯਾਰ ਮੱਛੀ ਲੈ ਗਿਆ ਖਾ ਕੇ ਕਹਿ ਰਿਹਾ ਆ ਦਾਣਾ ਪਾ ਦੇ ਇਹ ਥੋੜਾ ਰਹਿਦਾ ਅੱਬੂ ਇੱਕ ਕੁਰਸੀ ਤੋਂ ਉੱਠ ਕੇ ਦੂਸਰੀ ਕੁਰਸੀ ਤੇ ਬੈਠਾ ਤੇ ਉਹਨੂੰ ਕਹਿੰਦੇ ਆ ਟਪੂਸੀਆਂ ਨਾ ਮਾਰ ਆਰਾਮ ਨਾਲ ਬੈਠ ਵਾਲੀ ਦੇ ਯਾਰ ਫੱਟੇ ਤਾਂ ਸਭ ਮੱਛੀ ਪਈ ਉੱਥੇ ਕਰਨ ਰਿਹਾ ਉਹ ਐ ਤੋਂ ਲੱਗ ਗਈ ਕਤਲ ਦਾ ਕੇਸ ਹੋਣ ਡਿਆ ਤੇ ਵਕੀਲ ਨੂੰ ਪੁੱਛਣ ਡਿਆ ਤੈਨੂੰ ਕੋਈ ਬਚ-ਬੁਚ ਵੀ ਜਾਂਦਾ ਚੁੱਕ ਉਹ ਚਪੇੜਾ ਮਾਰੀਆਂ ਉਹਨੇ ਕਿਹਾ ਮਾਮਾ ਖੁਦ ਨੂੰ ਕਹੀ ਜਾਂਦੇ ਬਾਜੀ ਦੁਪੱਟਾ ਚੁੱਕ ਲਓ वजाहतें इतनी है कि कैसे बताऊं। वजाहतें इतनी है कि कैसे बताऊं। ਮੱਗ ਓਏ ਆਇਓ ਮਗਰ ਓਏ ਯਾਰ ਮਜ਼ਾ ਹੈ ਮਿੱਠੇ ਦਾਦ ਨਾ ਨਹੀਂ ਯਾਰ ਇਹਦੇ ਨਾਲ ਤੇ ਰੋਹ ਹੀ ਚੇਂਜ ਹੋ ਜਾਂਦਾ नाज़रीन ये पागल हो गए हिल गए ठीक है ते तुसी ज़हन ते नहीं लेना असल टाटा करके सारा कुछ ਛੋਟੇ ਮੁੰਡੇ ਨੂੰ ਆਵਾਜ਼ ਮਾਰ ਕੇ ਕਹਿੰਦਾ ਓਏ ਤਬੂਤ ਚੋਂ ਮੇਰਾ ਸੂਟ ਕੱਢ ਕੇ ਲਿਆਣਾ ਯਾਰ ਆਪਣੀ ਬੁੱਢੀ ਦੀ ਹੀਲ ਨੂੰ ਛੋਟੀ ਜਿਹੀ ਪੀਪਣੀ ਲਵਾ ਦਿੱਤੀ ਉਹ ਟੁਰਨ ਦੇ ਨਾਲ ਪੀ ਪੀ ਅੱਛਾ ਚਲੇ ਵੱਡੀ ਤੇ ਕਹਿੰਦੇ ਦਾਦਾ ਜੀ ਇਹ ਤੁਹਾਡੇ ਲਈ ਲੈਟਾਂ ਵਾਲੇ ਬੂਟ ਲਿਆਏ वजाहतें इतनी हैं कि बता नहीं सकता तेरे ਯਾਰ ਬਿੱਟੇ ਦਾਦ वजाहतें इतनी है वजाहतें इतनी हैं बता नहीं कि सकता बता नहीं सकता ओ यार आप कर दो तुसी यार अरे नहीं यार ओए ना ਉਹ ਤੈਨੂੰ ਮੈਂ ਕਿਹਾ पर्चियां पा यार फरीद ਨਹੀਂ ਇਹ ਲੁਤਫ ओ ਬਹੁਤ हो गई एंकरी यार ਤੱਕ ਹਾਓ ਮਗਰ ਓਏ ਇਹਦਾ ਪਤਾ ਲੈ भाई कहते पाओ पर्चियां वजाहतें इतनी है सेहत का कमल कर दे ਘਰ ਬੈਠਾ ਟੌਮ ਜਾਈ ਵੇਖਣਾ ਤੇ ਰੋਣ ਲੱਗਾ ਕਹਿੰਦਾ ਸਾਡੇ ਘਰ ਦੀ ਸਟੋਰੀ ਹੈ ਇਹਦੇ ਕਿਹੜੀ ਬੁੜੇ ਦੇ ਲੱਕ ਤੇ ਪਿੱਤ ਨਿਕਲੀ ਤੇ ਉਹਦੀ ਗੇਮ ਬਣਾ ਲਈ ਯਾਰ ਉਹਦੇ ਫੋੜੇ ਨਿਕਲੋ ਤੂੰ ਆਂਡਾ ਸੁੱਟਣ ਆਇਆ ਹੋ ਗਿਆ ਇਹਦੇ ਅੱਬੂ ਨੇ ਕਿਹਾ ਪਾਣੀ ਪਿਲਾ ਤੇ ਲੁੱਡੋ ਦੀ ਗੋਟੀ ਚ ਪਾ ਕੇ ਦੇ ਦੇ वजाहतें इतनी हैं कि बता नहीं सकता हाँ तेरे आंचल में अपने गुमों को छुपा नहीं सकता ਇਹਦੇ ਅੱਗੇ ਮਿਸਤਰੀ ਲੱਗਣੇ ਪੌੜੀ ਲਿਆ ਤੇ ਪੁੱਠੀ ਲੁੱਡੋ ਦੇਖਣ ਡਿਆ ਉਹ ਤਾਂ ਪਿੱਛੇ ਸੱਪ ਤੇ ਲੋਗੇ ਚਲੀ चल ਕੰਨ ਵਗਨ ਦੇ ਤੇ ਇਲਾਜ ਨਹੀਂ ਕਰਾ ਰਹੇ ਲੈ ਕੇ ਬਾਲਟੀ ਰੱਖੀ इसी तरह अच्छा वजाहतें इतनी है कि बता नहीं सकता तेरे आंचल में अपने गुमों को छुपा नहीं सकता क्यों बेदार किया है तूने मुझे ऐसे ही ऐसे ही क्यों बेदार किया तूने मुझे ऐसे ही तेरे फोन ने इतना पागल किया है काम पर जा नहीं सकता और रही बात तेरे भाई की बेटा जी ਆਹੋ ਭਾਈ रही बात तेरे भाई की उसको मैं बता नहीं सकता अगर जैश कैश है तो मुझे बता जैश कैश है तो मुझे तो बता। मुझे बता 1000 रुपया मैं तुझे अदा कर नहीं सकता आओ जी पाओ यार पर्चियां फरीद जी जी नासिर भाई छोड़ लो। चलो जी मैं सब तो छोटा हूं मैं चुका किन्ने ਇੱਕ ਮਿੰਟ आ जा ਯਾਰ ਚੋਚਾਵਾ ਠਹਿਰ ਦੋ क्यों फिर सुटा ओए एंकर आप ही चुकेगा यार एंकर ही यार मैं आप ही जगह लेता हूं ਆਹੋ ਤੂੰ ਹੈ ਵੀ ਚੋਰ ਜਿਹਾ ਚੁੱਕ ਲਈ कहने ठहर जा फरीद साहब केड़ी होगी दसो ਇਹ ਪਤਾ ਨਹੀਂ मेरा ख्याल दानिश दी हुई हैं दानिश दी। दानिश दस ਮੇਰਾ ਖਿਆਲ ਹੈ ਕਿ ਫੈਸਲ ਭਾਈ ਦੀ ਹੈ दानिश दी हाँ मिठे ਦਾਨਿਸ਼ ਦੇ दानिश दी और नहीं मेरा जी नहीं बदल गया मैं ही करता हूं बड़े बहुत खराब चलो यार ਇਹ ਕੀ ਬਦਤਮੀਜ਼ੀ यार जेन बदल गया मेरा बस ठीक है मैं नहीं करना यार ये काम चलो कोई चंगा भला ਤੁਸੀਂ ਅੱਗੇ चलो करो करो जुगता करो मैं देखदा ਤੁਸੀਂ जुगता करना है ना करो ਇਦਾਂ ਜੁਗਤਾਂ ਨਹੀਂ ਕਰਾਈ ਦੀਆਂ ਐਂਕਰ ਪਹਿਲੇ ਇੱਕ ਮਾਹੌਲ ਸੈੱਟ ਕਰਦਾ ਫਿਰ ਜੁਗਤਾਂ ਹੁੰਦੀ ਚੱਲ ਕਾਲੂ ਕਰ ਚੁੱਕਦਾ चल ਚੱਲ ਫਸ ਚਲੋ ਗਿਆ ਵਾ। ਕਰ ਯਾਰ ਜੋ ਏਦਾਂ ਤੇਰੇ ਕੋਲ ਚੁੱਕ ਲਈ ਅਸੀਂ ਚਾਰ ਆ ਤੂੰ ਕਿਸੇ ਭਾਰੀ ਫੈਸਲਾ ਕੱਲੇ ਨਾ ਕਰ ਲੈ ਦਾਨਿਸ਼ ਨਾਲ ਕੱਲੇ ਨਾ ਕਰ ਲੈ ਮੈਨਾਂ ਕੱਲੇ ਨਾ ਕਰ ਫਰੀ ਨਾਲ ਕੱਲੇ ਕੱਲੇ ਨਾ ਕਰ ਲੈ कले ना कर ਵਾਂਜੂ ਖੇਡਣ ਦਿਆ ਗੋਲਾ ਪਾ ਲਿਆ एक मिनट पहले दस मैं ਪਾਇਨ ਫੈਸਲ ਸਰ ਇਹ ਫੈਸਲ ਪਾਇਨ ओके ਫੈਸਲ ਰਾਮੇ ਸਾਹਿਬ ਵਾਂਜੂ ਖੇਡਣ ਦਿਆ ਤੇ ਰੋਲਾ ਪਾ ਲਿਆ ਕਹਿੰਦਾ ਇਹਦਾ ਅੰਪਾਇਰ ਕਿੱਥੇ ਆ ਤੈਨੂੰ ਪਤਾ ਮੇਰੀ ਲੱਤ ਪੂਰੀ ਘੁੰਮਦੀ ਹੈ ਤੈਨੂੰ ਇਹਨੂੰ ਐਸਾ ਵਾਲੇ ਮੁੱਕੇ ਦਾ ਪਤਾ ਹੈ ਕੀ ਹੈ ਜੂਦ ਨਹੀਂ ਸੀ ਇਹ ਕੀ ਸੀ ਇਹ
ਸ਼ੁਕਰ ਯਾਰ, ਜੁਗਤ ਨਹੀਂ ਸੀ ਇਹ। ਇੰਨੇ ਸੀਨੀਅਰ ਬੰਦੇ ਨੂੰ ਤੂੰ ਜੁਗਤ ਕੀਤੀ, ਉਹ ਵੀ ਇੰਨੀ ਹੌਲੀ, ਤੈਨੂੰ ਕੁਝ ਕਿਹਾ ਨਹੀਂ ਉਹਨਾਂ ਨੇ, ਫਰੀਦ ਭਾਈ ਨੇ ਕੁਝ ਨਹੀਂ ਕਿਹਾ। ਇੱਕ ਮੰਨੂ ਕਰ ਲੈ, ਇੱਕ ਮੰਨੂ ਕਰਕੇ ਵੇਖ ਸ਼ਾਇਦ। ਰੇਸ਼ਮ ਨੂੰ ਕਹਿੰਦਾ ਓਏ ਦਵਾਈ ਖਾ ਤੇਰਾ ਢਿੱਡ ਬਾਹਰ ਹੋਣ ਦਿਆ ਵਾ। ਠੀਕ ਹੈ, ਮੈਂ ਤੇਰਾ ਦੋਸਤ ਹਾਂ, ਲੇਕਿਨ ਇਸ ਕਦਰ ਵੀ ਨਹੀਂ। ਫਰੀਦ ਭਾਈ ਰਾਹ ਤੇ ਫਿਰ ਤੁਸੀਂ ਪਰਚੀਆਂ ਪਾ ਲਓ ਯਾਰ। ਮਿੱਠੇ ਨੂੰ ਕਰ, ਮਿੱਠੇ ਨੂੰ ਕਰ। ਨਹੀਂ ਯਾਰ ਇਹ ਗਲਾ ਕੰਮ ਨਹੀਂ ਕੋਸ਼ਿਸ਼ ਕਰ ਮਿੱਠੇ ਨੂੰ ਕਰਕੇ ਵੇਖ। ਏਦਾਂ ਕਹਿੰਦਾ ਸਾਡੇ ਘਰ AK-47 ਆ। ਮੈਂ ਗਿਆ ਤੇ ਗਲੇਜ ਪਾ ਕੇ ਬੈਠੇ ਬੂਹੇ 'ਚ। ਇਹ ਦਾਨਿਸ਼ ਨੂੰ ਕਰਕੇ ਵੇਖ ਲੈ, ਸ਼ਾਇਦ ਬਰਕਤ ਪੈ ਜਾਏ। ਆਹੋ ਨਹੀਂ ਨਹੀਂ ਕਹਿੰਦਾ ਫਿਸ਼ਲ ਕਰਦੇ ਉਹ ਰੇਗਵਾਲ ਚੱਕੀ ਫਿਰੇ। ਦੇਖਾ ਤੂੰ ਰਹਿ ਗਿਆ ਫਰੀਦ। ਕਰ ਲੈ, ਇਹਨੂੰ ਵੀ ਕਰ ਲਾ। ਕਰ ਲੈ ਕਰ ਲੈ ਕਰ ਲੈ। ਇਹਨੂੰ ਵੀ ਕਹਦੇ ਸ਼ੌਕੀ ਬੇਵਾ ਹੁੰਦੀ ਹੈ, ਕਹਦੇ ਬਸ। ਕਹਦੇ ਕੁਛ ਨਾ ਕੁਛ ਤੇ ਕਹਿ। ਉਹ ਰੂੜੀ ਦੀ ਬ੍ਰਾਂਚ ਹੁੰਦੀ। आला यार ठीक से। वो लैन नहीं आनी ਜਿਹੜੀ जी नाज़रीन आज का टी टाइम, इसके बाद हम कल मुलाकात करते हैं, ਇਹ ਵੀ ਨਹੀਂ ਕਰਾਂਗੇ ਨੌਬਤ ਤੇ ਆਈ ਹੋਈ ਹੈ ਉਹਦੇ ਲੈਣ ਦੀ। ਹਨਾ। ਕਹਿ ਦਵਾਂ ਕਹਦੇ ਹੁਣ ਇਹਦਾ ਪਤਾ ਲੱਗਿਆ ਵੀ ਅਸਲ ਕਹਾਣੀ ਕੀ ਹੈ। ਕਹਾਣੀ ਇਹ ਵਾ ਕਿ ਤੈਨੂੰ ਪੂਰਾ ਅਸੀਂ ਖਿਡਾਉਣ ਡੇ ਸਾਂ ਸਾਰੇ ਹੀ ਰਲ ਕੇ, ਤੇ ਤੂੰ ਖੇਡ ਰਿਹਾ ਸੀ, ਤੇ ਜਦੋਂ ਤੂੰ ਸਾਰਿਆਂ ਨੂੰ ਉਹ ਕਿਹਾ ਨਾ ਵੀ ਮੈਂ ਪਰਚੀਆਂ ਪਾ ਕੇ ਮੈਂ ਆਪੇ ਹੀ ਕਰ ਲਾਂਗਾ, ਉਹ ਫਿਰ ਆਪੇ ਹੀ ਜਿਹੜਾ ਬੰਦਾ ਸੋਚਦਾ ਨਾ ਵੀ ਮੈਂ ਹੋ ਜਾਵਾਂਗਾ ਇਕੱਲਾ ਹੀ, ਮੈਂ ਆਪੇ ਹੀ ਠੀਕ ਆ, ਉਹ ਫਿਰ ਇਦਾਂ ਹੁੰਦਾ ਵਾ। ਉਸਤਾਦ ਜੀ ਨੇ ਸਿਰਫ ਇਹ ਕਿਹਾ ਵਾ ਕਿ ਸਾਰੇ ਰਲ ਮਿਲ ਕੇ ਕਰਿਓ ਸ਼ੋਅ, ਤੇ ਤੂੰ ਫੜ ਕੇ ਜਨਾਬ ਇਕੱਲਾ ਹੀ ਆਪਣੇ ਆਪ ਨੂੰ ਮੇਨ ਕਰਕੇ ਬਹਿ ਗਿਆ। ਅਸੀਂ ਤੇ ਉਹਨਾਂ ਦੀ ਹਦਾਇਤ ਦੇ ਮੁਤਾਬਕ ਪੂਰਾ ਮੌਕਾ ਹਰ ਤਰ੍ਹਾਂ ਤੇਰੇ ਨਾਲ ਤਾਵਨ ਕੀਤਾ। ਹੁਣ ਤੇਰੀ ਵਾਰੀ ਹੈ, ਆਖਰਲੇ 10 ਮਿੰਟ ਜ਼ਰਾ ਦੱਸ। ਇਹ ਸਮਝ ਇੱਕ ਕੇ ਇੱਕ ਟਰਾਈ ਹੋਰ ਚੱਲ। ਹੋਰ ਕਰ ਲਾ, ਕਰ ਚਲੋ ਲਾ। ਜੀ ਇੱਕ ਇੱਕ ਟਰਾਈ। ਯਾ ਮੈਂ ਕਿਦਾਂ ਹੁੰਦਾ ਛੋਟੀ ਜੁਗਤ। ਰਾਹ ਤੇ ਫਿਰ ਕੋਈ ਗੱਲ ਨਹੀਂ ਹੋਈ। ਨਹੀਂ ਕਰੋ 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 ਭਾਜੀ। ਛੋਟਾ ਛਾਪਰ ਹੁੰਦਾ। ਛੋਟਾ ਛਾਪਰ ਜੀ, ਮੈਨੂੰ ਵੀ ਐਡੀਡਾਸ ਵਾਲਿਆਂ ਦਾ ਝਾਵਾ ਹੁੰਦਾ ਮੈਂ। ਇੱਧਰ ਵੀ ਤੇਜ਼ ਕਰੀ ਜਾ, ਕਿ ਜਿਹੜੀ ਸਹੀ ਨਿਕਲੇਗੀ ਉੱਤੇ ਹੱਸ ਪਾਂਗੇ। ਚੱਲ ਆਹੋ ਉਹਦੇ ਕਰੀ ਜਾ ਬੋਲਾ ਜਿੰਨ ਹੁੰਦਾ। ਅੱਗੋਂ ਦੇਖਣਾ ਸੀ, ਆਪੇ ਹੱਸ ਪਾਂਗੇ। ਇੱਕ ਮੈਨੂੰ ਕਰਦੇ ਭਰਾ ਨੇ। ਡੱਡੂ ਨਾਲ ਟਾਸ ਕੀਤੀ ਹੁੰਦੀ। ਉਹ ਵਾਗੇ ਕਾਕਾ ਖੜਾ ਲੈ ਜਾਗਾ ਮੈਂ ਆ ਸਾ ਕੀ ਹੈ। ਲਓ ਜੀ ਨਾਜ਼ਰੀਨ, लेकिन जो भी है यार कालू में ਕਾਰੂ ਦੇ ਖਿਲਾਫ ਕਾਲੂ ऑलराइट ਬਹੁਤ ਅੱਛਾ। आला यार ਸਰ ਫਰੀਦ ਭਾਈ ਬਾਖੁਦਾ ਆਡੀਅנס ਨੂੰ ਮੈਂ ਉਸਤਾਦ ਜੀ ਸਾਹਿਬ ਦੱਸਾਂਗਾ, ਮੈਨੂੰ ਨਹੀਂ ਸੀ ਪਤਾ ਕਾਲੂ ਏਡਾ ਅੱਛਾ ਖੇਲੇਗਾ। ਬਹੁਤ ਅੱਛਾ। ਔਰ ਬਹੁਤ ਅੱਛਾ ਖੇਲਿਆ। ਫਰੀਦ ਦੀ ਗੱਲ ਵੱਡੀ ਆ ਕਿ ਜਦੋਂ ਸਾਰੇ ਮਿਲ ਕੇ ਇੱਕ ਰਚਾਅ ਹੋਇਆ ਕਿ ਬੂਸਟ ਕੀਤਾ ਨਾ ਤੈਨੂੰ, ਉਦੋਂ ਮਜ਼ਾ ਆਇਆ। ਜਦੋਂ ਤੂੰ ਆਪਣੇ ਆਪ ਤੇ ਲਈ ਨਾ ਕਿ ਮੈਂ ਇੰਜ ਕਰਾਂਗਾ, ਮਿੱਟੀ ਕੈਸਾ ਮਾਲਕ ਨੇ ਕੀਤਾ ਕੈਸਾ ਹੈ। ਅੱਲਾ ਦੀ ਕਸਮ ਇਹਨੇ ਕਿਹਾ ਸੀ ਕਦੋਂ ਤੂੰ ਇੰਜ ਕਰਨੀ। ਬੇਲੀ ਗਿਆ ਤੂੰ। ਇਹ ਆਪੀ ਲੈਦੇ ਪਲਾਨਿੰਗ ਬਣਾ ਗਏ ਕਿ ਉਸਤਾਦ ਜੀ ਨੇ ਕਿਹਾ ਸੀ ਕਿ ਪਰਚੀਆਂ ਬਣਾ ਹਾਂ। 10-10 ਮਿੰਟ ਬੈਠਣਾ ਤੇ ਯਾਰ ਇਹ ਅਸੀਂ ਇੱਕ ਦੋ ਵਾਰੀ ਕਿਹਾ ਨਹੀਂ ਲੇਕਿਨ ਸਪੈਸ਼ਲ ਭਾਈ ਤੁਸੀਂ ਟਾਈਮ ਆਪਣਾ ਦਿੱਤਾ ਉਹਨਾਂ ਨੂੰ। ਸਰ ਮੈਂ ਉਹਨੂੰ ਕਿਹਾ ਮੈਂ ਕਿਹਾ ਪੰਜ ਯਾਰਾ ਵੇਲਾ ਵੇ ਰੋਲਿਆਂ ਦੀ ਨਾ, ਨਾ, ਵੇਲੇ ਨਾ, ਕੰਮ ਇਹ ਰੌਲਾ ਤੂੰ ਹੁੰਦਾ। ਹੁਣ ਪਾਇਆ ਬੁਰਲੀ ਲੱਤ ਦੀ ਵਾਰੀ ਉਹਦਾ ਤੂੰ ਦੱਸਦਾ ਹੀ। ਮੈਨੂੰ ਨਹੀਂ ਪਤਾ ਉਸਤਾਦ ਜੀ ਨੇ ਤੇ ਕਿਹਾ ਸੀ 10-10 ਮਿੰਟ ਕੱਢਣਾ। ਯਾਰ ਤੂੰ ਨਹੀਂ ਕਿਹਾ ਕਿ ਮੇਰੇ ਪਿੱਛੇ ਕਰਕੇ ਵੇਖ ਲੈ ਓਏ ਘੁੰਮ। ਓਏ ਕਾਲੂ ਨਹੀਂ ਕਿਹਾ ਤੁਸੀਂ। ਅੱਛਾ ਇਦਾਂ ਯਾਦ ਕਰਿਆ। ਭਾਜੀ ਤੁਸੀਂ ਨਹੀਂ ਕਿਹਾ ਵੈਸੇ। ਭਾਈ ਮੈਂ ਨਹੀਂ ਕਿਹਾ ਯਾਰ ਦੇਖ ਲੈ ਭਾਈ ਫਰੀਦ। ਨਹੀਂ ਤੂੰ ਉੱਠਿਆ ਹੀ ਨਹੀਂ ਹੈਗਾ ਸੀ, ਕਿਸੇ ਨੇ ਵੀ ਨਹੀਂ ਤੈਨੂੰ। ਯਾਰ ਮੈਂ ਕਹਿੰਦਾ ਰਿਹਾ ਵਾਂ 20 ਮਿੰਟ ਕਿਹਨੂੰ ਹੋ ਗਏ। ਕਿਹਾ ਵਾ ਤੂੰ, ਕਿਹਨੂੰ ਕਿਹਾ? ਕੋਈ ਬੰਦਾ ਗਵਾਹ ਹੈ ਤੇਰਾ? ਤੂੰ ਮਦਹੋਸ਼ ਹੋ ਕੇ ਸ਼ਰਾਬ ਦੇ ਨਸ਼ੇ ਸਾਰਾ ਸ਼ੌਕ ਕੀਤਾ ਵਾ, ਤੈਨੂੰ ਪਤਾ ਨਹੀਂ ਤੈਨੂੰ ਕੀ ਗਿਆ। ਤੂੰ ਤੇ ਆਏ ਅਸੀਂ ਤੇ ਗਲਾਟੀ ਸਾਹਿਬ ਤੇ ਕਪਲ ਸਾਹਿਬ ਬੈਠੇ, ਤੈਨੂੰ ਹੁਣੇ ਲੈ ਜਾਣਾ ਉਹਨਾਂ ਨੇ। ਤੂੰ ਤਾਂ ਪੂਰੀ ਫਿਲਮ ਕਰਨ ਦੇ ਚੱਕਰਾਂ 'ਚ। ਇਹ ਸਾਡਾ ਤਾਂ ਉਸਤਾਦ ਦਾ ਹੁਕਮ ਸਿਰ ਮੱਥੇ ਤੇ ਤੂੰ ਕਿਹਾ ਜੀ। ਉਸਤਾਦ ਜੀ ਕਹਿੰਦੇ ਸੀਗੇ ਕਿ ਮੈਂ ਹੀ ਕਰਾਂਗਾ। ਦਾਨਿਸ਼ ਮੈਂ ਨਹੀਂ ਕਿਹਾ ਯਾਰ ਇਹਨੂੰ। ਫੁੱਟਪਾਥ ਤੇ ਲੰਮਾ ਪਿਆ ਤੇ ਲਾਗੇ ਲੈਂਪ ਪਾ ਲਿਆ। ਉਹ ਯਾਰ ਉਹ ਬੈੱਡ ਨਾਲ ਹੁੰਦਾ। ਫਰੀਦ ਭਾਈ ਮੈਂ ਨਹੀਂ ਕਿਹਾ ਯਾਰ ਇਹਨੂੰ। ਇੱਕ ਮਾਈ ਨੂੰ ਕਹਿੰਦੀ ਸੜਕ ਪਾਰ ਕਰਾ ਦੇ, ਤੇ ਲੰਬੇ ਰੋਗ ਸੜਕ ਪਾਰ। ਜਿੱਧਰ ਨੂੰ ਜਾਣ ਨਹੀਂ ਸੀ ਨਾ ਸੜਕ, ਉਧਰ ਨੂੰ ਪਾਰ ਕਰੋ। ਯਾਰ ਏਟੀਐਮ 'ਚ ਜਾਣ ਨਹੀਂ ਡਿਆ। ਮੈਂ ਕਿਹਾ ਅੰਦਰ ਹੀ ਜਾ ਰਿਹਾ, ਕਹਿੰਦਾ ਅੰਦਰ ਲੇਡੀ ਦਾ। ਮੈਂ ਬੂਹਾ ਖੋਲ ਕੇ ਦੇਖਿਆ ਮਸ਼ੀਨ ਬੋਲ ਰਹੀ 3 2 ਵੀ ਮਾਮਾ ਤਾਂ ਮਸ਼ੀਨ ਬੋਲਣ ਡਈ। ਨਾਜ਼ਰੀਨ ਨੇ ਅੱਜ ਦਾ KFC ਵਾਲੇ ਬਾਬੇ ਦੇ ਕੋਲ ਖਲੋ ਕੇ ਉਹਨਾਂ ਦੁਆ ਕਰਿਓ ਅੱਲਾ ਪੁੱਤਰ ਦੇਵੇ। ਓਏ ਉਹ ਵੈਸੇ ਬਾਬਾ ਜੀ ਨੇ KFC ਜਾ ਕੇ ਤੇ ਉਹਨੂੰ ਕਹਿਣ ਡਿਆ, ਉਹ ਭਾਈ ਗੋਲਡੀ ਫਾਲਾ ਬਾਬਾ ਬਹੁਤ ਗਾਲਾਂ ਕੱਢ ਡਿਆ, ਤਾਂ ਉਹਨੂੰ ਲੜਾਤਾ ਗੱਲ। ਯਾਰ KFC ਵਾਲੇ ਬਾਬੇ ਨੂੰ ਕਿੱਦਾਂ ਇੱਕ ਮਿੰਟ ਯਾਰ ਕੁਛ ਵੀ ਅਸੀਂ ਵੈਂਡਪ ਇੱਕ ਮਿੰਟ ਵੈਂਡਪ ਤਾਂ ਭਰਾ ਅਸੀਂ ਭਰਮਾ ਦੇ ਲਈਏ ਯਾਰ। ਵੈਸੇ ਇੱਕ ਸਵਾਲ ਹੈ ਤੁਹਾਨੂੰ, ਜੇ ਪਾਕਿਸਤਾਨ ਦੇ ਕਿੰਨੇ ਚੈਨਲਾਂ ਤੇ ਸ਼ੋਜ਼ ਹੋ ਰਹੇ ਨੇ, ਜੇ ਕਿਸੇ ਸ਼ੋਅ ਦੇ ਵਿੱਚ ਹੋਸਟਿੰਗ ਦਾ ਮੌਕਾ ਮਿਲੇ ਤੁਹਾਨੂੰ ਕਿਹੜਾ ਸ਼ੋਅ ਲੱਗਦਾ ਕਿ ਮੈਂ ਹੋਸਟ ਕਰਾਂ?
ਅੱਲਾ ਦੀ ਕਸਮ ਕੋਈ ਨਹੀਂ ਲੱਗਦਾ ਯਕੀਨ ਕਰ ਇਹ ਤੁਸੀਂ ਨਹੀਂ ਯਾਰ ਕਾਲੂ ਦਾ ਮਜ਼ਾ ਹੈ, ਇੱਕ ਵਾਰੀ ਯਾਰ ਸਾਰਿਆਂ ਨੂੰ ਦੁਆ ਦਿਓ ਯਾਰ, ਅੱਲਾ ਪਾਕ ਨੂੰ ਖੁਸ਼ ਰੱਖੇ ਹੈ। ਯਾਰ ਤਾਰੀਫ ਮਿਸ ਕਰਾਤੀ। ਲੇਕਿਨ ਜੋ ਵੀ ਆ ਕਾਲੂ, ਸਭ ਕੁਝ ਮਾਫੀ ਹੋ ਜਾਣੀ। ਤੂੰ ਸ਼ੇਰ ਕਿੱਡੀ ਜ਼ਰੂਰਤ ਨਾ ਕਿਹਾ ਯਾਰ, ਕਿਹੜਾ ਆ ਜਿਹੜਾ ਐਂਡ ਤੇ ਗਿਆ ਪਤਾ ਨਹੀਂ ਕੀ ਕਿਹਾ ਜੀ। ਜੈਸ ਕੈਸ਼ ਹੀ ਹੈ। ਯਕੀਨ ਕਰੋ ਮੈਂ ਜੈਜ਼ ਕੈਸ਼ ਨਹੀਂ ਆਇਆ ਤੇ ਮੈਂ ਸ਼ਾਇਰ ਵੀ ਹਾਂ। ਕਿਹੜਾ ਅੱਛਾ ਤੂੰ ਮੈਂ ਨਾਗਨ ਡਾਂਸ ਨੱਚਣਾ ਇਹ ਸ਼ੇਰ ਆ ਕਿਹੜਾ ਹੈ? ਇਹ ਸਾਰੇ ਸ਼ੇਰ ਆ, ਇੱਕ ਮਿੰਟ ਯਾਰ ਸ਼ੇਰ ਆ। ਉਹਦਾ ਤੂੰ ਹਿਸਟਰੀ ਤੇ ਪੜ ਗਿਆ, 10 ਮਿਲੀਅਨ ਪਲੱਸ ਹੋਇਆ, 10 ਮਿਲੀਅਨ। ਪਤਾ ਵਾ ਤੁਹਾਨੂੰ? ਯਾਰ ਪਤਾ ਤੁਸੀਂ ਨਹੀਂ ਕਿਆ ਕਰ ਯਾਰ, ਯਾਰ, ਸੌਰੀ ਟੂ ਸੇ ਯਾਰ, ਤੁਸੀਂ ਕਿਆ ਕਰ ਭਾਈ ਫੈਸਲ ਪਤਾ ਨਾ ਭਾਜੀ ਯਾਰ, ਇਹਨਾਂ ਨੂੰ ਮਾਫੀ ਜੋ ਕਾਲੂ ਮਰਜ਼ੀ ਜੀ ਕਹਿ ਲਿਆ। ਤੁਸੀਂ ਮਾਸ਼ਾਅੱਲਾ ਘਰ ਜਦੋਂ ਜਾਂਦੇ ਆਰਟਿਸਟ ਹੁਣ ਐਜ਼ ਏ ਆਰਟਿਸਟ, ਤੁਹਾਡੀ ਵਾਈਫ ਜਿਹੜੀ ਤੁਹਾਨੂੰ ਕਿਦਾਂ ਟ੍ਰੀਟ ਕਰਦੀ? ਉਹ ਫੇਰ ਆ ਗਿਆ ਹੈ। ਸਵਾਲ ਬਦਲ ਤੂੰ ਕੀ ਚਵੜਾ ਮਾਰ ਰਿਹਾ ਸਵਾਲ ਬੰਦਾ ਦੇਖ ਸੋਚ ਕੇ ਕਰ ਲਵੇ ਯਾਰ। ਸਾਰਿਆਂ ਨੂੰ ਪਤਾ ਤੁਸੀਂ ਵੋਇਸ ਮੈਸੇਜ ਵੀ ਸੁਣੇ ਗਾਣਾ ਵਾਲੇ ਹੈ, ਸਾਰਾ ਕੁਝ ਤੁਹਾਨੂੰ ਪਤਾ ਵਾ। ਫੇਰ ਵੀ ਤੁਸੀਂ ਕਿੱਡਾ ਜਿਗਰ ਹੈ ਇਸ ਬੰਦੇ ਦੀ। ਮੈਂ ਹਿੰਮਤ ਨੂੰ ਸਲਾਮ ਕਿ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਜਾਣ ਕੇ ਟੌਰਚਰ ਕਰ ਰਿਹਾ ਮੈਨੂੰ। ਨਹੀਂ ਉਹ ਭਰਜਾਈ ਵੈਸੇ ਉਹ ਤਾਂ ਬਦਤਮੀਜ਼ੀ ਕਰ ਲੈਂਦੀ ਹੈ, ਇਹ ਤੇ ਉਹਦਾ ਬਣਦਾ ਵਾ ਕਿ ਬਦਤਮੀਜ਼ੀ ਕਰ ਲੈ। ਜਦੋਂ ਤੈਨੂੰ ਐਜ਼ ਏ ਆਰਟਿਸਟ ਜਦੋਂ ਤੇਰਾ ਸ਼ੋਅ ਵੇਖਦੀ ਉਸ ਤੋਂ ਬਾਅਦ ਕਿਦਾਂ? ਯਾਰ ਜਦੋਂ ਦੋ ਛਿੱਤਰ ਇਕੱਠੇ ਮਾਰਦੀ ਹੈ ਨਾ ਤੇ ਉਹਨੂੰ ਕਹਿੰਦਾ ਓਵਰਲੈਪ ਨਾ ਕਰ, ਇੱਕ ਇੱਕ ਮਾਰ। ਪਰ ਨਹੀਂ ਵੈਸੇ ਯਾਰ ਕਾਲੂ, ਅੱਛਾ ਕੁਐਸਚਨ ਆ ਕਿ ਬੇਗਮਾਤ ਹੈਗੀਆਂ ਨਾ, ਉਹ ਜਾਣ ਵਕਤ ਵੀ ਫੀ ਮੰਨ ਲਾ ਕਹਿੰਦੀਆਂ, ਆਣ ਵਕਤ ਤੇਰੀ ਵਾਈਫ ਕੀ ਕਹਿੰਦੀ ਹੈ ਜਦੋਂ ਤੂੰ ਜਾਣਾ ਹੈ ਉਦੋਂ, ਤੇ ਜਦੋਂ ਤੂੰ ਆਣਾ ਹੈ ਜਦੋਂ ਮੈਂ ਆਨਾ ਵਾ ਉਦੋਂ ਕਹਿੰਦੀ ਆ ਆਉਣਾ ਕਿਦੋਂ ਆ? ਨਹੀਂ, ਜਦੋਂ ਆਣਾ ਹੈ ਹਾਂ ਤੇ ਜਦੋਂ ਜਾਣਾ ਹੈ। ਜਾਣਾ ਕਦੋਂ ਆ? ਤੇਰੇ ਨੂੰ ਨਹੀਂ ਜਦੋਂ ਮੈਂ ਜਾਂਦਾ ਨਾ ਮਿੱਠੇ ਤੇਰੇ ਨੂੰ ਮੰਜੀ ਨਹੀਂ ਦਿੱਤੀ ਸੌਣ ਨੂੰ ਮੈਂ ਆ ਗਿਆ ਵਾ ਉੱਥੇ ਰਹਿਣਾ ਸੀ, ਪਿੱਛੇ 2 ਘੰਟੇ ਰਹਿ ਗਏ ਆ। ਅੱਛਾ ਇਹ ਘਰੋਂ ਨਿਕਲਦਾ ਤੇ ਇਹਦੀ ਗੁੱਡੀ ਤੇ ਮੁੰਡੇ ਨੂੰ ਕਹਿ ਨਹੀਂ, ਇਹਨੂੰ ਈਜ਼ੀ ਵਾਲਾ ਮੈਸੇਜ ਕਰ ਦੇ। ਅੱਛਾ ਹੁਣ ਯਾਰ ਬੈਂਡ ਪਲ ਚੱਲੀਏ ਵੀ। ਨਹੀਂ ਬੈਂਡ ਪਰ ਕਿਤੇ ਅੱਛਾ। ਘਰ ਗਿਆ ਵਾ ਤੇ ਅਚਾਨਕ ਹੀ ਬਾਹਰ ਆ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਉਹ ਤੇ ਡਾਂਸ ਕਰਦੀ ਪਈ। ਇੰਜ ਕਰਕੇ ਇੱਕ ਲੇਡੀ ਸਾਹਮਣੇ ਖਲੋਤੀ, ਉਹ ਕਹਿੰਦਾ ਆ ਗਈਆਂ ਕਿੱਥੋਂ ਆਈਆਂ? ਅੱਖ ਬੰਦ ਕਰਕੇ ਉਹ ਨਾਲ ਦੀ ਕਹਿੰਦੇ ਮੈਂ ਨਜ਼ੀਰਾ ਵਾਂ ਵੀਰੇ, ਮੈਂ ਕੋਈ ਬੁੱਢੀ ਨਹੀਂ। ਵੀ ਅੱਖ ਤਾਂ ਖੋਲਿਆ ਕਰ, ਅੱਖ ਪੂਰੀ ਕਹਿ ਮੁਕਤ ਹੈਗੇ ਨੇ ਇਹਨਾਂ ਦੇ, ਅਸੀਂ ਇਤਿਹਾਸ ਦੇ ਖੇਡਦੇ ਰਹਿੰਦੇ ਆ ਤੇ ਬੇਟੇ ਹੈ। ਕਾਲੂ ਨੇ ਜੈਨੂਇਨ ਬਾਤ ਆ, ਹਰ ਚੀਜ਼ ਤੋਂ ਹਟ ਕੇ, ਹਰ ਸ਼ੁਗਲ ਤੋਂ ਹਟ ਕੇ ਕਾਲੂ ਵਾਸਤੇ ਇੱਕ ਵਾਰੀ ਸਟੈਂਡਿੰਗ ਕਮਿਸ਼ਨ ਜਿਹੜੀ ਨਾ ਉਹ ਬਣਦੀ ਹੈ। ਅੱਲਾ ਪਾਕ ਨੂੰ ਪਾਈ ਸੇ ਅੱਲਾਹ ਤਾਲਾ ਨੂੰ ਖੁਸ਼ ਰੱਖੇ, ਦੁਆ ਕਰੋ ਮੇਰੀ। ਤੇਰੇ 'ਚ ਕਿਹੜਾ ਮੁਫਤੀ ਅਜਰ ਸਹੀਦਾ ਜਾਂਦਾ? ਪਹਿਲੇ ਮੈਨੂੰ ਇਹ ਵੀ ਦੱਸ ਦੇ ਹੈ ਜਾਂ ਇੱਕ ਮਿੰਟ ਯਾਰ ਦੋ। ਲੇਕਿਨ ਕਾਲੂ ਕਮਾਲ ਯਾਰ, ਸੱਚੀ ਮੁੱਚੀ ਯਾਰ ਇੰਪ੍ਰੈਸ ਕੀਤਾ। ਅੱਛਾ ਨਾਜ਼ਰੀਨ, ਜਿੱਦਾਂ ਦਾ ਵੀ ਹੈ ਨਾ, ਜਿੱਦਾਂ ਦਾ ਵੀ ਹੋਇਆ ਸ਼ੋਅ ਜੋ ਵੀ ਨਾ ਕਾਲੂ ਬਹੁਤ ਅੱਛਾ ਹੈ, ਜਿੱਦਾਂ ਦਾ ਨਹੀਂ ਯਾਰ, ਸ਼ਾਬਾਸ਼ ਯਾਰ। ਮੈਂ ਉਹਨਾਂ ਤੋਂ ਮੁਤਮਿਨ ਹੋਣਾ, ਤੁਸੀਂ 4 ਜਣੇ ਤੁਸੀਂ ਤੇ ਕਹਿਣਾ ਮੈਨੂੰ ਸਾਰੋ ਤੇਰੇ ਨਾਲ ਪਿਆਰ ਕਰਦੇ ਸਾਰੇ। ਵੀ ਸਾਹਿਬ ਸਮਝਦਾਰੀ ਲਈ ਗੱਲ, ਇਹ ਬੜੀ ਵੱਡੀ ਗੱਲ ਵਾ। ਉਹਨਾਂ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਨਾ ਉਹ ਵੱਡੇ ਲੋਕ ਨੇ, ਉਹ ਹੀ ਵੱਡਾ ਹੁੰਦਾ। ਨਹੀਂ ਯਾਰ ਕਾਲੂ ਨੇ ਬਹੁਤ ਸ਼ਾਇਦ ਲੇਕਿਨ ਸਭ ਕੁਝ ਮਾਫੀ ਹੋ ਜਾਣੀ ਆ, ਕਿਸੇ ਦਾ ਹੱਕ ਖਾਦਾ ਉਹ ਨਹੀਂ ਮਾਫ ਹੋਣਾ, ਓਏ ਹੋਏ ਕਿਉਂਕਿ ਇਹਨੇ 50 ਮਿੰਟ ਇਕੱਲੇ ਨੇ ਕੱਢ ਲਏ। 10-10 ਓਏ ਮਿੰਟ ਯਾਰ ਫੈਸਲੇ ਭਾਈ ਨਹੀਂ ਉਸਤਾਦ ਜੀ ਤੁਸੀਂ ਫੁੱਲ ਕੀ ਹੋ ਗਿਆ? ਤੁਸੀਂ ਮੈਨੂੰ ਕੀ ਕਿਹਾ? ਤੁਸੀਂ ਮੈਨੂੰ ਕੀ ਕਿਹਾ? 10 ਮਿੰਟ ਕੁਝ ਵੀ ਨਹੀਂ ਗਿਆ ਭਰਾਵਾ, ਮੈਂ ਤੇ ਸੁਣੀ ਜਾਣ ਡਿਆ ਤੁਹਾਡੀ। ਜਦੋਂ ਵੱਡੇ ਬੈਠੇ ਹੋਣਾ, ਜੋ ਦਿਲ ਕਰੇ ਕਰ ਲਈਦਾ ਪੁੱਤ, ਕਰ ਲਿਆ ਉਹਨੇ, ਕੋਈ ਲੋੜ ਨਾਜ਼ਰੀਨ ਨੈਕਸਟ ਜਿਹੜਾ ਸ਼ੋਅ ਹੋਣਾ ਅਸੀਂ ਉਦੋਂ ਪਰਚੀਆਂ ਪਾ ਲਾਂਗੇ, ਠੀਕ ਆ? ਇਹ ਇਹਨਾਂ ਨੇ ਕੀ ਕਹਿੰਦੇ ਆ, ਇੱਕ ਟ੍ਰਾਇਲ ਸੀਗਾ, ਠੀਕ ਆ? ਚੈੱਕ ਕੀਤਾ ਕਿ ਯਾਰ ਕੀ ਕਰਦਾ, ਹਾਲੇ ਠੀਕ ਆ? ਚੈੱਕ ਤੈਨੂੰ ਕਰਨਾ, ਤੂੰ ਫਾਈਨਲ ਆ। ਹਾਂ ਫਾਇਦਾ ਹੁਣ ਇਹ ਤੁਹਾਡੀ ਮੁਹੱਬਤ ਹੈ, ਜਿੱਦਾਂ ਦਾ ਵੀ ਹੈ ਸ਼ੋਅ ਤੁਸੀਂ ਇਹਨੂੰ ਮੁਹੱਬਤ ਦੇਣੀ ਆਪਣੇ ਦਿਲ ਦੇ ਵਿੱਚ। ਅੱਛਾ ਨਾਜ਼ਰੀਨ, ਬਹੁਤ ਸਾਰਾ ਆਪਣਾ ਖਿਆਲ ਰੱਖਣਾ ਤੇ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਸਲਾਮਤ ਰੱਖੇ। ਤੇ ਆਪਣੇ ਜਿਹੜੇ ਤੁਹਾਡੇ ਹਮਸਾਏ ਨਾ ਉਹਨਾਂ ਦਾ ਵੀ ਖਿਆਲ ਰੱਖਿਆ ਕਰੋ। ਜਿਹੜੇ ਤੁਹਾਡੇ ਮੁਹੱਲੇ ਦੇ ਵਿੱਚ ਕੋਈ ਚਾਹੇ ਤੁਸੀਂ ਸਾਬੇ ਸੀ ਹੈ ਤਾਂ ਜਿਹੜਾ ਕੋਈ ਗਰੀਬ ਹੈ ਮੇਰੇ ਵਰਗਾ ਮਾੜਾ, ਉਹਦਾ ਜ਼ਰਾ ਖਿਆਲ ਰੱਖਿਆ ਕਰੋ, ਠੀਕ ਆ? ਤੇ ਸੀਮੈਂਟ ਦੀ ਬੋਰੀ ਜਿਹੜੀ ਤੁਸੀਂ ਮਸੀਦੇ ਦੇਣੀ ਨਾ, ਇੱਕ ਗਰੀਬ ਬੰਦੇ ਨੂੰ ਆਟੇ ਦੀ ਬੋਰੀ ਦੇ ਦਿਓ, ਠੀਕ ਇਹ ਆ? ਆਪਣੇ ਮਸਾਇਆ ਕਹਿੰਦੇ ਹਾਂ ਉਹ ਮੇਰੇ ਹਮਸਾਏ ਬਹੁਤ ਅਮੀਰ ਆ, ਉਹ ਤੱਕ ਨਹੀਂ ਪਾਉਂਦੇ ਯਕੀਨ ਕਰ। ਤੇ ਉਹ ਮੈਂ ਨਾ ਮੈਂ ਕਿਹਾ ਚੱਲ ਯਾਰ ਟੀ ਟਾਈਮ ਦੇ ਦੇ ਆਪਾਂ ਇੱਥੇ ਨਹੀਂ ਜਾਊਂਗਾ। ਤੇ ਕਹਿੰਦਾ ਤੇਰੇ ਭਰਾ ਨੇ ਗੇਮ ਖੇਡੀ। ਇਹ ਹੁਣ ਸੀਮੈਂਟ ਦੀਆਂ ਬੋਰੀਆਂ ਉੱਧਰ ਦੇਈ ਜਾਂਦਾ ਵਾ, ਇਹ ਆਟਾ ਇਹ ਆਪਣਾ ਬਹੁਤ ਸਾਰਾ ਤੁਸੀਂ ਖਿਆਲ ਰੱਖਣਾ ਵਾ। ਇਹ ਮਾਰਿਆ ਚਵਣਾ ਤੇ ਚੇਲਾ ਕਰ ਰਹੇ ਮੇਰਾ ਠਹਿ ਜਾ ਖਿਆਲ। ਪਾਨ ਖਾਣ ਵਾਲਾ ਕ੍ਰਿਸ਼ਨ ਦਾ ਹੀ ਨਾਜ਼ਰੀਨ ਬਹੁਤ ਸਾਰਾ ਆਪਣਾ ਖਿਆਲ ਰੱਖਣਾ, ਠੀਕ ਆ? ਦਮੇ ਵਾਲਾ ਕੁਝ ਨਹੀਂ ਹੁੰਦਾ। ਸਿਲੰਡਰ ਦੀ ਸਾਰੀ ਹੁੰਦੀ ਆ, ਚਲੋ ਚਲੋ ਉਹ ਕੰਨਾਂ ਵਾਲੀ ਫ੍ਰਿਜ ਹੁੰਦੀ ਭਾਵੇਂ, ਉਹ ਸਾਦਾ ਚੇਚੜੇ ਹੁੰਦੀ ਹੈ, ਵਗੈਰ ਵੀ ਨਹੀਂ ਹੁੰਦੀ। ਉਹ ਸਪਾਈਡਰਮੈਨ ਨੂੰ ਉੱਥੇ ਜੁੜਿਆ ਹੁੰਦਾ। ਰਾਲਾ ਸੁੱਟ ਵਾਲਾ ਸੁਪਰਮੈਨ ਹੁੰਦਾ। ਨਾਜ਼ਰੀਨ ਬਹੁਤ ਸਾਰਾ ਆਪਣਾ ਖਿਆਲ ਰੱਖਣਾ। ਇਹ ਸਾਡੀਆਂ ਮੁਹੱਬਤਾਂ ਚੁਗਲਬੰਦੀਆਂ ਹੁੰਦੀਆਂ ਰਹਿਣਗੀਆਂ ਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਪਾਕਿਸਤਾਨ ਜ਼ਿੰਦਾਬਾਦ।